ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਬ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ। ਰਾਹੁਲ ਗਾਂਧੀ ਕਹਿੰਦਾ ਪੰਜਾਬ ਨੇ ਮੇਰੇ ਲਈ ਕੋਈ ਨਵੀਂ ਮੁਸੀਬਤ ਖੜੀ ਕਰਤੀ। ਪ੍ਰਵੀਨ ਜੀ, ਕੱਲ ਜੀ ਪੰਜਾਬ 'ਚ ਆਖਰੀ ਦਿਨ ਸੀ ਰਾਹੁਲ ਗਾਂਧੀ ਦੀ ਯਾਤਰਾ ਦਾ। ਪਠਾਨਕੋਟ 'ਚ ਵੱਡੀ ਰੈਲੀ ਕੀਤੀ ਗਈ, ਸਾਰੇ ਪੰਜਾਬ ਦੀ ਲੀਡਰਸ਼ਿਪ ਦੀ ਡਿਊਟੀ ਲਾਈ ਗਈ ਸੀ। ਖਾਸ ਕਰ ਪਠਾਨਕੋਟ ਤੇ ਆਲੇ ਦੁਆਲੇ ਦੇ ਖੇਤਰ ਦੇ ਕਾਂਗਰਸੀ ਲੀਡਰਾਂ ਨੂੰ, ਮੌਜੂਦਾ ਜਾਂ ਸਾਬਕਾ MLA ਨੂੰ ਚੇਚੇ ਤੌਰ ਤੇ ਹਦਾਇਤ ਸੀ ਕਿ ਤੁਸੀਂ ਵੱਡੀ ਗਿਣਤੀ 'ਚ ਇਕੱਠ ਕਰਨਾ। ਸੋ ਇਕੱਠ ਹੋਇਆ, ਚੰਗੀ ਖਾਸੀ ਭਰਵੀਂ ਰੈਲੀ ਸਾਬਤ ਹੋਈ ਤੇ ਰਾਹੁਲ ਗਾਂਧੀ ਨਾਲ ਲਗਭਗ ਪੰਜਾਬ ਦੀ ਜਿੰਨੀ ਕੁ ਕਾਂਗਰਸ ਬਚੀ ਆ ਉਹ ਸਾਰੀ ਖੜੀ ਨਜ਼ਰ ਆਈ। ਸੋ ਜਿਹੜੇ ਚਲੇ ਗਏ ਉਹ ਤਾਂ ਚਲੇ ਗਏ, ਪਰ ਜਿਹੜੇ ਰਹਿ ਗਏ ਉਹ ਜ਼ਰੂਰ ਮੰਚ ਤੇ ਨਜ਼ਰ ਆਏ। ਤੇ ਉਹਨਾਂ ਨੇ ਕੱਲ ਬਿਨਾਂ ਨਾਮ ਲਏ ਮਤਲਬ ਕਿ ਬਾਹਰਲੇ ਜਿੰਨੇ ਬਾਹਰ ਲੀਡਰ ਗਏ ਉਹਨਾਂ ਨੂੰ ਵੀ ਭੰਡਿਆ। ਤੇ ਉਹਦੇ ਵਿੱਚ ਮਤਲਬ ਕਿ ਜਿਵੇਂ ਸਿੱਧਾ ਕਿਹਾ ਗਿਆ ਕਿ ਜੀ ਕਿ ਜਿਹੜੇ ਚਲੇ ਗਏ ਉਹ ਤਾਂ ਖਜ਼ਾਨਾ ਖਾਲੀ ਕਰ ਗਏ ਜੀ, ਮੌਕਾ ਪ੍ਰਸਤੀ, ਹੁਣ ਅਜਿਹੀ ਗਲਤੀ ਨਾ ਕਰਿਓ ਜੀ, ਆਪਣੇ ਵਰਕਰਾਂ ਤੇ ਭਰੋਸਾ ਕਰਿਓ ਜੀ। ਚਾਹੇ ਚੰਨੀ ਬੋਲੇ, ਚਾਹੇ ਸੁਖਜਿੰਦਰ ਰੰਧਾਵਾ ਬੋਲੇ, ਚਾਹੇ ਰਾਜਾ ਵੜਿੰਗ ਬੋਲੇ। ਸੋ ਉਸ ਹਵਾਲੇ ਨਾਲ ਖੜਗੇ ਆਏ ਸੀ, ਹੈ ਨਾ। ਤੇ ਇਸੇ ਤਰ੍ਹਾਂ ਮਤਲਬ ਕਿ ਅਸ਼ੋਕ ਗਹਿਲੋਤ ਆਏ ਸੀ। ਸੋ ਬਾਹਰਲੇ ਸੂਬਿਆਂ ਦੇ ਲੀਡਰ ਵੀ ਉੱਥੇ ਮੌਜੂਦ ਸੀਗੇ। ਪਰ ਸਭ ਤੋਂ ਵੱਧ ਚਰਚਾ ਹੋਈ ਪ੍ਰਤਾਪ ਬਾਜਵੇ ਦੇ ਬੋਲਣ ਦੀ। ਜੀ ਪ੍ਰਵੀਨ ਜੀ, ਪ੍ਰਤਾਪ ਬਾਜਵਾ ਕਹਿੰਦਾ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਓ, ਤੁਹਾਡੇ ਪੜਨਾਨਾ ਜੀ ਲਿਆਏ ਸੀ ਡੈਮ ਤੇ ਹਰੀ ਕ੍ਰਾਂਤੀ, ਤੇ ਹੁਣ ਦੁਬਾਰਾ ਨਵੀਂ ਕ੍ਰਾਂਤੀ ਤੁਸੀਂ ਲਿਆਉਣੀ ਹੈ। ਤੇ ਕਹਿੰਦੇ ਜੀ ਇੱਥੇ ਪੰਜਾਬ 'ਚੋਂ ਇਹ ਗੱਲ ਸੁਣ ਕੇ ਜਾਇਓ ਕਿ ਸਾਡੀ ਗੱਲ ਬੰਨ ਕੇ ਕੰਨ ਲੈ ਜਿਓ ਨਾਲ ਆਪਣੇ, ਕਿ ਅਸੀਂ ਨਹੀਂ ਹੁਣ ਕੋਈ ਡੰਮੀ ਪ੍ਰਧਾਨ ਮੰਤਰੀ ਮਨਜ਼ੂਰ ਕਰਨਾ। ਅਸੀਂ ਨਹੀਂ ਕਹਿਣਾ ਕਿ ਤੁਹਾਨੂੰ ਅਸੀਂ ਜਿਤਾ ਕੇ ਭੇਜਦੇ, ਬਾਅਦ ਤੁਸੀਂ ਕਹੋ ਇਹਨੂੰ ਬਣਾ ਦਿਓ, ਉਹਨੂੰ ਬਣਾ ਦਿਓ। ਸਾਨੂੰ ਪ੍ਰਧਾਨ ਮੰਤਰੀ ਤੁਸੀਂ ਚਾਹੀਦੇ ਹੋ ਤੇ ਮੈਂ ਲੋਕਾਂ ਤੋਂ ਬਾਹਾਂ ਖੜੀਆਂ ਕਰਾ ਕੇ ਪਾਸ ਕਰਾਉਣਾ। ਸੋ ਫਿਰ ਕਹਿੰਦੇ ਅਚਾਨਕ ਜਦੋਂ ਪ੍ਰਤਾਪ ਬਾਜਵਾ ਗੱਲ ਬੋਲ ਰਹੇ ਸੀ, ਜਦੇ ਰਾਹੁਲ ਗਾਂਧੀ ਦਾ ਸੁਨੇਹਾ ਉਹਦੇ ਸਿਕਿਉਰਿਟੀ ਗਾਰਡ ਰਾਹੀਂ ਜਾਂ ਉਹਨਾਂ ਦੇ PA ਰਾਹੀਂ ਆਇਆ ਕਿ ਰਾਹੁਲ ਗਾਂਧੀ ਕਹਿੰਦੇ ਗੱਲ ਹਿੰਦੀ 'ਚ ਬੋਲੋ ਇਹ। ਅੱਛਾ। ਤੇ ਜਦੋਂ ਕਹਿੰਦੇ ਕਿ ਪ੍ਰਧਾਨ ਮੰਤਰੀ ਕਹਿੰਦੇ ਨਾ 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 ਹਰੀ ਕ੍ਰਾਂਤੀ ਵਾਲੀ, ਜੀ ਤੇ ਉਹ ਹਰੀ ਕ੍ਰਾਂਤੀ ਵਾਲੀ ਗੱਲ ਉਹਨਾਂ ਤੋਂ ਦੁਬਾਰਾ ਹਿੰਦੀ 'ਚ ਬੁਲਾਈ। ਪਰ ਪ੍ਰਤਾਪ ਬਾਜਵਾ ਨੇ ਜਿਵੇਂ ਮੱਖਣ ਲਾਇਆ, ਜਿਵੇਂ ਰਾਹੁਲ ਗਾਂਧੀ ਨੂੰ ਮਤਲਬ ਕਿ ਬੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੋਂ ਹੀ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਜਾਓਗੇ। ਮੈਨੂੰ ਲੱਗਦਾ ਉਹ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਪੱਕੀ ਕਰ ਰਹੇ ਸੀ, ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਪੱਕੀ ਕਰ ਰਹੇ ਸੀ। ਉਹਨਾਂ ਨੂੰ ਇਹ ਸੀਗਾ ਕਿ ਲੈ ਵੀ ਮੇਰੇ ਤੇ ਮਤਲਬ ਕਿ ਆਸ਼ੀਰਵਾਦ ਬਣ ਜਾਵੇ ਕਿ ਲੈ ਵੀ ਆਹ ਬੰਦਾ ਸਹੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਈ ਕਿ ਕੀ ਉਹ ਚਾਪਲੂਸੀ ਪਸੰਦ ਕਰਦੇ ਨੇ ਜਾਂ ਨਹੀਂ ਕਰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਪੰਜਾਬ ਕਾਂਗਰਸ ਦੇ ਵਿੱਚ ਮੰਚ ਤੇ ਤਾਂ ਇਕੱਠੇ ਦਿਖੇ, ਤਸਵੀਰ 'ਚ ਤਾਂ ਇਕੱਠੇ ਨਜ਼ਰ ਆਏ, ਕੱਲ ਰੈਲੀ 'ਚ ਸਫਲਤਾ ਨਜ਼ਰ ਆਈ, ਪਰ ਅਜੇ ਵੀ ਬਹੁਤ ਕੁਝ ਟੁੱਟ ਫੁੱਟ ਹੈ ਜੋ ਪਿਛਲੇ ਦਿਨਾਂ 'ਚ ਸਵਾਲਾਂ 'ਚ ਸਾਹਮਣੇ ਆਏ। ਰਾਹੁਲ ਗਾਂਧੀ ਨੇ ਦਸਤਾਰ ਨੂੰ ਲੈ ਕੇ ਵੀ ਕਿਹਾ ਕਿ ਮੈਂ ਦਸਤਾਰ ਕਿਉਂ ਸਜਾਈ ਆ ਕੇ, ਕਹਿੰਦੇ ਇੱਥੇ ਆਪਣੇ ਸਿਰ ਤੇ। ਉਹ ਕਹਿੰਦੇ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਰਾਹ ਦਿਖਾਇਆ, ਉਸ ਰਾਹ ਤੇ ਤੁਰਨ ਦਾ ਮੈਂ ਉਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਮੈਂ ਵੀ ਉਸੇ ਰਾਹ ਦਾ ਪਾਂਧੀ ਹਾਂ। ਠੀਕ ਹੈ, ਮੈਨੂੰ ਵੀ ਗੁਰੂ ਸਾਹਿਬ ਦਾ ਦਿਖਾਇਆ ਰਾਹ ਅਤੇ ਉੱਤੇ ਚੱਲਣ ਦੀ ਮੈਂ ਕੋਸ਼ਿਸ਼ ਕਰਦਾ ਜਾਂ ਮੈਨੂੰ ਪਸੰਦ ਆ। ਉਹ ਇਸ ਸਵਾਲ ਉਹਨਾਂ ਨੇ ਨਾਤਾ ਜੋੜਨ ਦੀ ਕੋਸ਼ਿਸ਼ ਕੀਤੀ ਸਿੱਖ ਫਲਸਫੇ ਨਾਲ ਜਾਂ ਸਿੱਖ ਭਾਈਚਾਰੇ ਨਾਲ। ਫਿਰ ਉਹਨਾਂ ਨੇ ਕਿਸਾਨੀ ਦੀ ਵੀ ਯਾਦ ਕੀਤੀ। ਕਹਿੰਦਾ ਜਦੋਂ ਮੈਂ ਯਾਤਰਾ ਤੁਰ ਰਿਹਾ ਸੀ ਪ੍ਰਵੀਨ ਜੀ, ਤਾਂ ਇੱਕ ਮੈਨੂੰ ਕਿਸਾਨ ਮਿਲਿਆ ਤੇ ਮੈਂ ਇਹਨੂੰ ਪੁੱਛਿਆ ਕਿ ਬਈ ਕਿਵੇਂ ਚੱਲ ਰਹੀ ਹੈ ਪੰਜਾਬ ਸਰਕਾਰ। ਕਹਿੰਦਾ ਜੀ ਕਿਹੜੀ ਪੰਜਾਬ ਸਰਕਾਰ, ਇਹ ਤਾਂ ਜੀ RC ਰਿਮੋਟ ਕੰਟਰੋਲ ਨਾਲ ਚੱਲਦੀ ਹੈ। ਕਹਿੰਦਾ ਮੈਂ ਕਿਹਾ RC? ਕਹਿੰਦਾ ਹਾਂਜੀ, ਰਾਘਵ ਚੱਡਾ ਰਿਮੋਟ ਕੰਟਰੋਲ ਹੈ। ਸੋ ਰਾਹੁਲ ਗਾਂਧੀ ਕਹਿੰਦੇ ਕਿ ਭਗਵੰਤ ਮਾਨ ਇੱਕ ਚੰਗਾ ਵਿਅਕਤੀ ਹੈ, ਠੀਕ ਹੈ, ਚੰਗੀ ਸੋਚ ਰੱਖਦਾ ਹੈ,
ਮੈਨੂੰ ਬਹੁਤ ਪਸੰਦ ਹੈ ਜੀ, ਮੇਰਾ ਪਿਆਰਾ ਹੈ, ਅਸੀਂ ਇਕੱਠੇ ਲੋਕ ਸਭਾ 'ਚ ਬੈਠਦੇ ਰਹੇ ਹਾਂ, ਮੈਂ ਉਸ ਨੂੰ ਬਹੁਤ ਨੇੜੇ ਤੋਂ ਬਾਚਿਆ। ਤੇ ਕਹਿੰਦੇ ਕਿ ਭਗਵੰਤ ਮਾਨ ਤੇ ਕੇਜਰੀਵਾਲ 'ਚ ਬਹੁਤ ਫਰਕ ਹੈ। ਸੋ ਕਹਿੰਦੇ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੇ ਰਾਘਵ ਚੱਡਾ ਤੋਂ ਬਚ ਕੇ ਚੱਲਣਾ ਚਾਹੀਦਾ, ਜੀ, ਉਸ ਨੂੰ ਪੰਜਾਬ ਦੇ ਵੱਲ। ਇਹ ਗੱਲ ਦੁਬਾਰਾ ਦੁਹਰਾਈ ਪਹਿਲਾਂ ਉਹਨਾਂ ਨੇ ਇੱਕ ਦਿਨ ਪ੍ਰੈਸ ਕਾਨਫਰੰਸ ਕਹੀ ਸੀ, ਜਦੋਂ ਮੋੜਵਾਂ ਜਵਾਬ ਵੀ ਭਗਵੰਤ ਮਾਨ ਨੇ ਦਿੱਤਾ ਸੀ ਕਿ ਤੁਹਾਡੇ ਚੱਲਦੇ ਜੀ ਰਿਮੋਟ ਕੰਟਰੋਲ ਨਾਲ, ਤੁਸੀਂ ਚੁਣਿਆ ਹੋਇਆ ਮੁੱਖ ਮੰਤਰੀ ਲਾ ਕੇ ਰਿਮੋਟ ਕੰਟਰੋਲ ਵਾਲਾ ਮੁੱਖ ਮੰਤਰੀ ਲਾ ਦਿੰਦੇ ਹੋ। ਸੋ ਕਹਿੰਦੇ ਸਾਡੇ ਨਹੀਂ ਚੱਲਦਾ, ਉਹਨਾਂ ਨੇ ਮੋੜਵਾਂ ਜਵਾਬ ਦਿੱਤਾ ਸੀ। ਪਰ ਕੱਲ ਤਰੀਕਾ ਬਦਲਿਆ ਰਾਹੁਲ ਗਾਂਧੀ ਨੇ। ਠੀਕ ਹੈ, ਕੱਲ ਆਮ ਆਦਮੀ ਪਾਰਟੀ ਜਾਂ ਉਹਨਾਂ ਦੇ ਲੀਡਰਾਂ ਦੇ ਸਿੱਧਾ ਨਿਸ਼ਾਨਾ ਨਹੀਂ ਬਣਿਆ, ਭਗਵੰਤ ਮਾਨ ਦੀ ਤਾਰੀਫ ਕਰਤੀ ਤੇ ਬਾਕੀਆਂ ਦੇ ਨਿਸ਼ਾਨਾ ਬਿੰਨਤਾ। ਤੇ ਕਹਿੰਦੇ ਜੀ ਮੈਨੂੰ ਤਾਂ ਪੰਜਾਬ ਦੇ ਕਿਸਾਨਾਂ ਨੇ ਦੱਸਿਆ, ਪੰਜਾਬ ਦੇ ਲੋਕਾਂ ਨੇ ਦੱਸਿਆ ਜੀ, ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਅੱਛਾ ਇਹ ਆਰਸੀ ਨਾਲ ਚੱਲਦੀ ਹੈ, ਕਿ ਆਰਸੀ ਰਿਮੋਟ ਕੰਟਰੋਲ ਹੈ। ਸੋ ਰਾਘਵ ਚੱਡਾ ਦੇ ਹਵਾਲੇ ਨਾਲ ਜਿਵੇਂ ਉਹਨੂੰ ਨਿਸ਼ਾਨਾ ਸਾਧਿਆ। ਸੋ ਇਹ ਗੱਲ ਹੁਣ ਵੱਡੀ ਹੋ ਗਈ, ਮਤਲਬ ਇਹ ਨੈਸ਼ਨਲ ਪਲੇਟਫਾਰਮ ਤੇ ਚਲੀ ਗਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ। ਪਹਿਲਾਂ ਮੀਡੀਆ ਦੀ ਸਫਾ 'ਚ ਹੁੰਦੀ ਸੀ, ਸੋਸ਼ਲ ਮੀਡੀਆ ਤੇ ਹੁੰਦੀ ਸੀ, ਰਾਜਨੀਤਿਕ ਸਫਾ 'ਚ ਹੁੰਦੀ ਸੀ, ਲੋਕ ਗੱਲ ਕਰਦੇ ਸੀ ਕਿ ਦਿੱਲੀ ਤੋਂ ਸਰਕਾਰ ਚੱਲਦੀ ਹੈ। ਹੁਣ ਤਾਂ ਰਾਹੁਲ ਗਾਂਧੀ ਵਰਗਾ 2-2 ਵਾਰ ਕਹਿ ਗਿਆ। ਸੋ ਇਸ ਨਾਲ ਇਹ ਇੱਕ ਚਰਚਾ ਨਵੀਂ ਛਿੜ ਗਈ। ਪਰ ਇੱਕ ਹੋਰ ਪਹਿਲੂ ਪ੍ਰਵੀਨ ਜੀ, ਜਿਹੜਾ ਸਵਾਲ ਤੁਸੀਂ ਕੀਤਾ ਸੀ, ਹਾਂਜੀ, ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਅਚਾਨਕ ਜਦੋਂ ਇਹ ਗੱਲ ਕਹੀ ਕਿ ਮੇਰੇ ਲਈ ਤਾਂ ਪੰਜਾਬ ਨੇ ਨਵੀਂ ਪ੍ਰੋਬਲਮ ਖੜੀ ਕਰਤੀ, ਤੇ ਇੱਕ ਵਾਰ ਸਾਰੇ ਕਾਂਗਰਸੀ ਲੀਡਰਾਂ ਦੇ ਕੰਨ ਖੜੇ ਹੋ ਗਏ ਤੇ ਥੱਲੇ ਸੁੰਨ ਪਸਰ ਗਈ। ਕਹਿੰਦਾ ਕਿ ਮੈਂ ਪੰਜਾਬ ਯਾਤਰਾ ਤੇ ਆਇਆ ਤੇ ਮੇਰੇ ਲਈ ਤਾਂ ਹੁਣ ਪੰਜਾਬ ਨੇ ਨਵੀਂ ਮੁਸੀਬਤ ਖੜੀ ਕਰਤੀ, ਮੇਰੇ ਤੋਂ ਤਾਂ ਨਹੀਂ ਦਿੱਲੀ ਜਾ ਕੇ ਸੈੱਟ ਹੋਣਾ ਇਹ ਸਾਰਾ ਕੁਝ। ਸਾਰਿਆਂ ਨੂੰ ਲੱਗਿਆ ਕਿ ਲੈ ਵੀ ਕਿਸੇ ਲੀਡਰ ਦਾ ਕੋਈ ਮਸਲਾ ਹੈ, ਕੋਈ ਸਿਕਿਉਰਿਟੀ ਦਾ ਇਸ਼ੂ ਹੈ, ਕੋਈ ਪਤਾ ਨਹੀਂ ਕੀ ਕਹਿਣਾ। ਕਹਿੰਦਾ ਇੰਨੇ ਦਿਨ ਹੋ ਗਏ ਪੰਜਾਬ ਰਹਿੰਦੇ ਆ, 12-13 ਦਿਨ, ਮੈਨੂੰ ਇੱਥੇ ਦੇ ਖਾਣੇ ਦੀ ਪੈ ਗਈ ਆਦਤ, ਤੇ ਹੁਣ ਮੈਂ ਤਾਂ ਦਿੱਲੀ ਜਾ ਕੇ ਆਪਣੇ ਘਰੇ ਵੀ ਸਾਗ ਮੱਕੀ ਦੀ ਰੋਟੀ ਮੰਗਿਆ ਕਰੂੰਗਾ, ਤੁਸੀਂ ਤਾਂ ਮੇਰੇ ਲਈ ਪ੍ਰੋਬਲਮ ਖੜੀ ਕਰਤੀ ਕਿ ਮੈਨੂੰ ਸਵਾਦ ਇੰਨਾ ਲੱਗਦਾ। ਠੀਕ ਹੈ। ਕਹਿੰਦਾ ਮੇਰੇ ਨਾਲ ਜਿਹੜੇ ਲੋਕ ਯਾਤਰਾ 'ਚ ਆਏ ਉਹ ਇੰਨੇ ਹੈਰਾਨ ਨੇ ਕਿ ਲੰਗਰ ਤਾਂ ਲੰਗਰ, ਜਿਹੜੇ ਢਾਬਿਆਂ ਵਾਲੇ ਨੇ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਨੇ ਖਾਣੇ ਦੀਆਂ, ਕਿ ਉਹਨਾਂ ਨੇ ਸਾਤੋਂ ਪੈਸੇ ਨਹੀਂ ਲਏ ਕਿੰਨੀਆਂ ਥਾਵਾਂ ਤੇ ਯਾਤਰਾ ਵਾਲਿਆਂ ਤੋਂ, ਤੇ ਕਿ ਉਹਨਾਂ ਨੇ ਵੀ ਕਹਿੰਦੇ ਕਿ ਇਸ ਲਈ ਪੰਜਾਬ ਦੀ ਮੇਜ਼ਬਾਨੀ ਤੋਂ ਤਾਂ ਅਸੀਂ ਬਾਗੋ ਬਾਗ ਹਾਂ, ਪਰ ਮੇਰੇ ਲਈ ਇਹ ਹੁਣ ਨਵੀਂ ਪ੍ਰੋਬਲਮ ਪੈਦਾ ਹੋ ਗਈ ਕਿ ਮੈਂ ਇੱਥੇ ਦੇ ਖਾਣੇ ਦਾ ਆਦੀ ਹੋ ਗਿਆ। ਸੋ ਪਤਾ ਨਹੀਂ ਜੀ ਇਹ ਉਹਨਾਂ ਵੱਲੋਂ ਚਾਪਲੂਸੀ ਸੀ ਜਾਂ ਸੱਚਮੁੱਚ ਮਤਲਬ ਕਿ ਜਿਹਾ ਹੋਇਆ। ਬੇਸ਼ੱਕ ਦੱਸਿਆ ਤਾਂ ਇਹ ਜਾ ਰਿਹਾ ਕਿ ਉਹ ਜਿਹੇ ਜਿਹਾ ਉਹਨਾਂ ਦਾ ਕੰਟੇਨਰ ਬਣਿਆ ਹੋਇਆ ਉੱਥੇ ਰਹਿਣ ਦੇ ਲਈ ਪ੍ਰਬੰਧ, ਉਹਦੇ ਵਿੱਚ ਉਹ ਬਾਹਰ ਆ ਵੀ ਗਈ ਉਹ ਗੱਲ ਕਿ ਇੱਕ ਕਮਰਾ ਏ, ਇੱਕ ਅਲਮਾਰੀ ਹੈ, ਬਾਥਰੂਮ ਹੈ, ਦੂਏ ਪਾਸੇ ਇੱਕ ਹੋਰ ਬਾਥਰੂਮ ਹੈ, ਏਦਾਂ ਉਹ ਸਾਰਾ ਪ੍ਰਬੰਧ ਬਾਹਰ ਆ ਗਿਆ, ਉਹ ਫੋਟੋ ਵੀ। ਪਰ ਉਹਦੇ ਨਾਲ ਨਾਲ ਡਾਈਟ ਚਾਰਟ ਅਜੇ ਬਾਹਰ ਨਹੀਂ ਆਇਆ, ਪਰ ਕਿਹਾ ਜਾ ਰਿਹਾ ਕਿ ਉਹਨਾਂ ਦੇ ਮਾਹਿਰਾਂ ਵੱਲੋਂ ਇੱਕ ਉਹਨਾਂ ਨੂੰ ਡਾਈਟ ਚਾਰਟ ਬਣਾਇਆ ਹੋਇਆ, ਉਹ ਉਸ ਨੂੰ ਜ਼ਿਆਦਾਤਰ ਫੋਲੋ ਕਰਦੇ ਨੇ। ਸੋ ਜੇਕਰ ਬਾਹਰ ਕਿਤੇ ਖਾਣਾ ਪੈ ਜਾਵੇ ਤਾਂ ਉਸਨੂੰ ਫਿਰ ਰੀਸ਼ਡਿਊਲ ਕਰਦੇ ਨੇ ਉਹ। ਪਰ ਪੰਜਾਬ ਦੇ ਵਿੱਚ ਉਹਨਾਂ ਨੇ ਰਹਿੰਦੇ 2-3 ਵਾਰ ਚਾਟੀ ਵਾਲੀ ਲੱਸੀ ਵੀ ਪੀਤੀ ਆ, ਸਾਗ ਮੱਕੀ ਦੀ ਰੋਟੀ ਵੀ ਉਹਨਾਂ ਨੂੰ 2 ਜਾਂ 3 ਵਾਰ ਖਾਣੀ ਪਈ ਆ, ਜਿਹਦੀ ਗੱਲ ਬਾਹਰ ਆਈ। ਉਹ ਤੋਂ ਬਿਨਾਂ ਕਿੰਨੀ ਵਾਰ ਮੰਗਾ ਕੇ ਖਾਧੀ ਹੈ ਸਾਨੂੰ ਨਹੀਂ ਪਤਾ ਜੀ। ਸੋ ਇਸ ਲਈ ਕਿ ਸੱਚਮੁੱਚ ਉਹਨਾਂ ਨੂੰ ਆਦਤ ਪੈ ਗਈ ਹੈ, ਕਿਉਂਕਿ ਇਹ ਤਾਂ ਹੈ ਪੰਜਾਬ ਦੇ ਖਾਣਿਆਂ ਦਾ, ਮਸਾਲਿਆਂ ਦਾ, ਤੇ ਅੰਮ੍ਰਿਤਸਰ ਦੀਆਂ ਬੜੀਆਂ ਹੋਣ ਤੇ ਜਾਂ ਪੰਜਾਬ ਦੇ ਪਾਪੜ ਹੋਣ ਜਾਂ ਸਾਗ ਮੱਕੀ ਦੀ ਰੋਟੀ ਜਾਂ ਲੱਸੀ ਹੋਵੇ, ਹੈ ਨਾ, ਜਾਂ ਆਲੂ ਵਾਲੇ ਪਰੌਂਠੇ ਹੋਣ। ਸੋ ਇਹ ਚਾਹੇ ਮਾਹਾਂ ਦੀ ਦਾਲ ਹੋਵੇ, ਸੋ ਇਹ ਪੰਜਾਬ ਦੇ ਖਾਣਿਆਂ 'ਚ ਜੁੜਿਆ ਚੀਜ਼ ਹੈ। ਚਾਹੇ ਮਤਲਬ ਦੇਗ ਦੇ ਰੂਪ 'ਚ ਕੜਾਹ ਪ੍ਰਸ਼ਾਦ ਹੋਵੇ ਤੇ ਚਾਹੇ ਉਹ ਘਰੇ ਚੌਲ ਪਾਉਣੇ ਹੋਣ ਦੁੱਧ 'ਚ, ਹੈ ਨਾ। ਸੋ ਇਹ ਸਾਰਾ ਕੁਝ ਪੰਜਾਬ ਦਾ ਇੱਕੋ ਰਿਹਾ। ਸੋ ਇਸ ਲਈ ਹੁਣ ਕੀ ਉਹਨਾਂ ਨੂੰ ਉਸ ਖਾਣੇ ਦੀ ਆਦਤ ਪੈ ਗਈ, ਜਾਂ ਉਹਨਾਂ ਨੇ ਵੀ ਸਿਰਫ ਪ੍ਰਤਾਪ ਬਾਜਵੇ ਵਾਂਗ ਇੱਕ ਪੰਜਾਬ ਨੂੰ ਮੱਖਣ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਰੈਲੀ ਖਾਸੇ ਸਵਾਲ ਖੜੇ ਕਰ ਗਈ ਆਮ ਆਦਮੀ ਪਾਰਟੀ ਲਈ ਵੀ, ਖਾਸੇ ਸਵਾਲ ਖੜੇ ਕਰ ਗਈ ਪੰਜਾਬ ਸਰਕਾਰ ਲਈ ਵੀ, ਖਾਸੇ ਸਵਾਲ ਖੜੇ ਕਰ ਗਈ ਆਪਣੀ ਕਾਂਗਰਸ ਪਾਰਟੀ ਲਈ ਵੀ, ਤੇ ਸਿੱਧੇ ਰੂਪ ਦੇ ਵਿੱਚ ਦੇਸ਼ ਭਰ ਦੇ ਲਈ ਕਟਹਿਰੇ 'ਚ ਖੜਾ ਕਰ ਗਈ ਇਹ ਭਾਰਤ ਜੋੜੋ ਯਾਤਰਾ ਜਾਂ ਰਾਹੁਲ ਗਾਂਧੀ ਦੀ ਰੈਲੀ ਸੰਘ ਨੂੰ ਤੇ ਭਾਜਪਾ ਨੂੰ। ਉਹਨਾਂ ਦੇ ਇੱਕੋ ਗੱਲ ਤੇ ਫੋਕਸ ਰਿਹਾ ਪੂਰੇ ਯਾਤਰਾ ਦੇ ਦੌਰਾਨ ਵੀ ਤੇ ਪੰਜਾਬ 'ਚ ਆਖਰੀ ਰੈਲੀ ਦੇ ਦੌਰਾਨ ਵੀ, ਕਿ ਸੰਘ ਨਫ਼ਰਤ ਫੈਲਾਉਂਦਾ, ਸੰਘ ਵੰਡੀਆਂ ਪਾਉਂਦਾ ਹੈ, ਭਾਜਪਾ ਉਸ ਰਾਹ ਤੇ ਚੱਲਦੀ ਹੈ। ਮੈਂ ਸੰਘ ਦੇ ਅਦਾਰੇ ਨਹੀਂ ਜਾ ਸਕਦਾ, ਮੈਂ ਉਹਦੇ ਮੁੱਖ ਦਫ਼ਤਰ ਨਹੀਂ ਜਾ ਸਕਦਾ, ਚਾਹੇ ਸਿਰ ਕਟਾਉਣਾ ਪੈ ਜਾਵੇ। ਸੋ ਇਹ ਨਫ਼ਰਤ ਦੀ ਦੁਕਾਨ ਦੇ ਸਾਹਮਣੇ ਅਸੀਂ ਮੁਹੱਬਤ ਦੀ ਦੁਕਾਨ ਲੈ ਕੇ ਆਏ। ਇਹ ਜਿਹੜਾ ਉਹਨਾਂ ਦਾ ਸੁਨੇਹਾ, ਇਹ ਕਿੰਨਾ ਕਾਰਗਰ ਸਾਬਤ ਹੁੰਦਾ, ਕਿੰਨਾ ਹਕੀਕੀ ਰੂਪ 'ਚ ਬਦਲਦਾ, ਕਿੰਨਾ ਉਹ ਰਾਜਨੀਤਿਕ ਉਹਨਾਂ ਨੂੰ ਫਾਇਦਾ ਦਿੰਦਾ, ਇਹ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਪੰਜਾਬ ਦੇ ਵਿੱਚ ਚਾਹੇ ਉਹ ਧੱਕਾ ਮੁੱਕੀ 'ਚ ਹੋਵੇ, ਚਾਹੇ ਉਹ ਕੋਈ ਗਲੇ ਮਿਲਣ ਵਾਲੀ ਘਟਨਾ ਹੋਵੇ, ਚਾਹੇ ਬੜਿੰਗ ਨੂੰ ਧੱਕੇ ਪੈਣ ਦੀ ਗੱਲ ਹੋਵੇ, ਚਾਹੇ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਜਾਣਾ ਹੋਵੇ, ਇੰਨੀਆਂ ਸਾਰੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਉਸ ਭਾਰਤ ਜੋੜੋ ਯਾਤਰਾ ਦੇ ਹਵਾਲੇ ਨਾਲ ਰਾਹੁਲ ਗਾਂਧੀ ਨੂੰ ਲੱਗਦਾ ਕਿ ਮੈਨੂੰ ਪੰਜਾਬ 'ਚ ਵੱਖਰੇ ਤਰ੍ਹਾਂ ਦਾ ਹੁੰਗਾਰਾ ਮਿਲਿਆ, ਪੰਜਾਬ 'ਚੋਂ ਖੁਸ਼ ਹੋ ਕੇ ਗਿਆ ਇੱਕ ਤਰ੍ਹਾਂ ਨਾਲ। ਸੋ ਹੁਣ ਆਖਰੀ ਪੜਾਅ ਦੇ ਵਿੱਚ ਦੇਖਦੇ ਹਾਂ ਜੀ ਕੀ ਹੁੰਦਾ। ਜੀ ਬਿਲਕੁਲ।
ਬਾਜਵਾ ਸਾਹਿਬ ਨਾ ਜਦੋਂ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਸੀ, ਨਵਜੋਤ ਸਿੱਧੂ ਨੂੰ, ਬਾਜਵਾ ਸਾਹਿਬ ਦਾ ਉਦੋਂ ਵੀ ਦਰਦ ਛਲਕਿਆ ਸੀ। ਦਿਲ ਕੀ ਅਰਮਾਂ ਆਂਸੂਏ ਬਹਿ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਖੋਲੀ ਸੀ, ਬਾਜਵਾ ਸਾਹਿਬ ਦੀ ਪੀਰੀ ਤਾਂ ਨਹੀਂ ਚੱਲੀ, ਪਰ ਕਿਉਂਕਿ ਸਮੇਂ ਦੀ ਨਜ਼ਾਕਤ ਸੀ। ਬਿਲਕੁਲ। ਤੇ ਚਲੋ ਹੁਣ ਥੋੜੀ ਜਿਹੀ ਲਾਈਨ ਮੂਹਰੋਂ ਖਾਲੀ ਹੋਈ ਹੈ, ਸ਼ੁਕਰ ਤਾਂ ਮਨਾਉਂਦੇ ਹੀ ਹੋਣਗੇ ਅੰਦਰ ਖਾਤੇ। ਖੋਰ ਗਿਆ। ਹਾਂ, ਵਿਰੋਧੀ ਧਿਰ ਦਾ ਕਾਂਗਰਸ ਹਾਰੀ ਤੇ ਵਿਰੋਧੀ ਧਿਰ ਦਾ ਜਿਹੜਾ ਲੀਡਰ, ਆਪੋਜੀਸ਼ਨ ਆਫ ਲੀਡਰ ਦਾ ਜਿਹੜਾ ਸੀਗਾ ਰੁਤਬਾ, ਉਹ ਕਾਇਮ ਹੋ ਗਿਆ। ਮੁੱਖ ਮੰਤਰੀ ਨਾ ਸੀ, ਮੁੱਖ ਮੰਤਰੀ ਦੇ ਬਰਾਬਰ ਦਾ ਰੁਤਬਾ ਜ਼ਰੂਰ ਮਿਲ ਗਿਆ ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰਾ ਸ਼ਰਾਬ ਫੈਕਟਰੀ ਦੀ। ਮੁੱਖ ਮੰਤਰੀ ਸਾਹਿਬ ਕਹਿੰਦੇ ਧਰਨਾ ਫੈਕਟਰੀ ਅਸੀਂ ਬੰਦ ਕਰਤੀ ਹੈ, ਪਰ ਜਿਹੜੇ ਧਰਨਾਕਾਰੀ ਜਿਹੜੇ ਕਿਸਾਨ ਨੇ ਉਹ ਕਹਿੰਦੇ ਧਰਨਾ ਬਾਹਰ ਜਾਰੀ ਰਹੂਗਾ। ਪ੍ਰਵੀਨ ਜੀ, 3-4 ਦਿਨ ਹੋ ਗਏ ਮੁੱਖ ਮੰਤਰੀ ਸਾਹਿਬ ਦੇ ਐਲਾਨ ਕੀਤਿਆਂ ਨੂੰ। ਹਾਂਜੀ। ਅਜੇ ਤੱਕ ਕੋਈ ਨੋਟੀਫਿਕੇਸ਼ਨ, ਕੋਈ ਵਿਭਾਗ ਵੱਲੋਂ, ਕੋਈ ਸਰਕਾਰ ਵੱਲੋਂ ਕੋਈ ਚਿੱਠੀ, ਕੋਈ ਲਿਖਤੀ ਫੈਕਟਰੀ ਨੂੰ, ਧਰਨਾਕਾਰੀਆਂ ਨੂੰ, ਪੰਜਾਬ ਦੇ ਨਾਮ ਤੇ ਜਾਰੀ ਹੋਇਆ। ਸੋ ਉਸ ਚੀਜ਼ ਦਾ ਆਪਾਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਲਿਖਤੀ ਹੁਕਮ ਤਾਂ ਆਵੇ। ਕੋਈ ਲਿਖਤੀ ਦਸਤਾਵੇਜ਼ਾਂ ਤੋਂ ਬਿਨਾਂ ਕਿਵੇਂ ਭਰੋਸਾ ਕਰੀਏ? ਤਾਂ ਲਿਖਤੀ ਦਸਤਾਵੇਜ਼ ਬਦਲ ਦੇ ਰਹੀਆਂ ਸਰਕਾਰਾਂ। ਦਿੱਲੀ 3 ਖੇਤੀ ਕਾਨੂੰਨ ਵਾਪਸ ਲੈਣ ਦੇ ਸਮੇਂ ਜਿਹੜੇ ਸਮਝੌਤੇ ਕੀਤੇ ਸੀ MSP ਵਾਲੇ ਜਾਂ ਪਰਚੇ ਰੱਦ ਕਰਨ ਵਾਲੇ, ਉਹ ਸਾਰੇ ਕੁਝ ਕਿੱਥੇ ਗਏ? ਇੱਥੇ ਤਾਂ ਪੰਜਾਬ ਨੇ ਰਾਜੀਵ ਲੌਂਗੋਵਾਲ ਸਮਝੌਤੇ 'ਚ ਧੋਖਾ ਖਾਦਾ। ਬਿਲਕੁਲ ਸਹੀ। ਉੱਥੇ ਲਿਖ ਕੇ ਜੋ ਕੁਝ ਪੜ੍ਹ ਕੇ ਸੁਣਾਇਆ ਗਿਆ ਕੁਝ ਹੋਰ ਸੀ, ਜਦੋਂ ਪੰਜਾਬ ਆ ਕੇ ਪੜ੍ਹਿਆ ਤਾਂ ਕੁਝ ਹੋਰ ਨਿਕਲਿਆ। ਸਹੀ ਹੈ। ਸੋ ਇਸ ਲਈ ਕਿਵੇਂ ਪੰਜਾਬ ਭਰੋਸਾ ਕਰ ਲਵੇ ਇਹਨਾਂ ਸਿਆਸਤਦਾਨਾਂ ਦੇ ਉੱਤੇ? ਸੋ ਇਸ ਲਈ ਧਰਨਾ ਤਾਂ ਜੇ ਜਾਰੀ ਹੈ ਜੀ। ਕੱਲ ਵੱਡੀ ਮੀਟਿੰਗ ਹੁੰਦੀ ਹੈ। ਵੱਡੀ ਮੀਟਿੰਗ ਦੇ ਵਿੱਚ ਧਰਨਾਕਾਰੀਆਂ ਦੀ ਜਿਹੜੀ ਮੁੱਢਲੀ ਕਮੇਟੀ ਬਣੀ ਹੈ, ਜਿਹਦੀ ਅਗਵਾਈ 'ਚ ਧਰਨਾ ਲੱਗਦਾ, ਉਹ ਧਿਰ ਉੱਥੇ ਹੈ। ਸੰਯੁਕਤ ਮੋਰਚੇ ਦੀਆਂ ਸਾਰੀਆਂ ਨੁਮਾਇੰਦੀਆਂ ਧਿਰਾਂ, ਚਾਹੇ ਉਹ ਵੱਖ-ਵੱਖ 2-3 ਧੜੇ ਨੇ, ਉਹ ਸਾਰਿਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਨੇ। ਚਾਹੇ ਉਹ ਡੱਲੇਵਾਲ ਹੋਣ, ਚਾਹੇ ਉਹ ਰੁੱਧੂ ਸਿੰਘ ਮਾਨਸਾ ਹੋਣ, ਚਾਹੇ ਕਾਦੀਆਂ ਗਰੁੱਪ ਦੇ ਹੋਣ, ਚਾਹੇ ਰਾਜੇਵਾਲ ਗਰੁੱਪ ਦੇ ਹੋਣ, ਤੇ ਖੁਦ ਜੋਗਿੰਦਰ ਸਿੰਘ ਅਗਰਾਹਾਂ ਹੋਰੀ। ਸੋ ਇਹ ਸਾਰੇ ਲੀਡਰ ਉੱਥੇ ਵੱਡੀ ਗਿਣਤੀ 'ਚ ਮੌਜੂਦ ਰਹੇ ਨੇ ਕੱਲ। ਤੇ ਫਿਰ ਉਹ ਸਾਰੀਆਂ ਧਿਰਾਂ ਜਿਨ੍ਹਾਂ ਨੇ, ਚਾਹੇ ਉਹ ਲੇਖਕਾਂ ਪੱਖੋਂ, ਚਾਹੇ ਬੁੱਧੀਜੀਵੀਆਂ ਪੱਖੋਂ, ਚਾਹੇ ਪੱਤਰਕਾਰਾਂ ਪੱਖੋਂ, ਚਾਹੇ ਸਮਾਜਿਕ ਕਾਰਕੁਨਾਂ ਪੱਖੋਂ, ਜਿਹੜੇ ਸੰਗਠਨਾਂ ਨੇ ਜਾਂ ਨਿੱਜੀ ਤੌਰ ਤੇ ਜਿਹਨਾਂ ਨੇ ਸਮਰਥਨ ਦਿੱਤਾ, ਉਹਨਾਂ ਦੇ ਨੁਮਾਇੰਦਗੀਆਂ ਸਾਰੀਆਂ ਹਾਜ਼ਰ ਸੀ ਕੱਲ। ਬੜੀ ਭਰਵੀਂ ਚਰਚਾ ਹੁੰਦੀ ਹੈ, ਦਿਨ ਭਰ ਚਰਚਾ ਚੱਲਦੀ ਹੈ, ਤੇ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਫਿਰ ਨਤਾਰਾ ਹੁੰਦਾ। ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਲਿਖਤੀ ਰੂਪ 'ਚ ਭੇਜੋ ਕਿ ਫੈਕਟਰੀ ਬੰਦ। ਦੂਸਰਾ ਕਹਿੰਦੇ ਜੀ ਫੈਕਟਰੀ ਬੰਦ ਕਰੋ ਜੀ। ਕੱਲੇ ਲਿਖਤੀ ਚਿੱਠੀ ਨਹੀਂ ਚਾਹੀਦੀ, ਫੈਕਟਰੀ ਬੰਦ ਵੀ ਤਾਂ ਕਰਨੀ ਹੈ ਨਾ। ਸੋ ਫੈਕਟਰੀ ਬੰਦ, ਫਿਰ ਉਹ ਬੰਦ ਦਾ ਤਰੀਕਾ ਕਿਹੜਾ ਹੋਊਗਾ? ਆਪਾਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਕਿ ਉਹਦੀ ਸਮਾਨ ਦੀ ਚੁਕਾਈ ਕੀ ਹੋਊਗੀ, ਸਾਰਾ ਕੁਝ। ਸੋ ਇਸ ਲਈ ਉਹਨੇ ਕੁਝ ਪਹਿਲੂ ਰੱਖੇ। ਕਹਿੰਦੇ ਜੀ ਜਿੱਥੇ ਤਾਂ ਚਿੱਠੀ ਚਾਹੀਦੀ ਹੈ, ਸਾਨੂੰ ਲਿਖਤੀ ਭਰੋਸਾ ਚਾਹੀਦਾ, ਉੱਥੇ ਫੈਕਟਰੀ ਬੰਦ ਵੀ ਚਾਹੀਦੀ ਹੈ। ਇਹ ਤੋਂ ਬਿਨਾਂ ਵੀ ਜਿਹੜੀਆਂ ਮੰਗਾਂ ਨੇ, ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਮੰਗਾਂ ਨੇ, ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਉਹ ਕਹਿੰਦੇ ਕਿ ਜਿੰਨੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿੰਨੇ ਇੱਥੇ ਧਰਨਾਕਾਰੀ ਸ਼ਾਮਲ ਹੋਏ, ਉਹਨਾਂ ਦੇ ਨਾਮਾਂ ਤੇ ਕਈਆਂ ਦੇ ਪਰਚੇ ਕੱਟਦੇ ਤੁਸੀਂ। ਠੀਕ ਹੈ। ਕਈਆਂ ਦੀਆਂ ਜ਼ਮੀਨਾਂ ਦੇ ਕਾਗਜ਼ ਕੋਰਟ ਕਚਹਿਰੀਆਂ ਪਹੁੰਚਾਤੇ। ਉਹ ਪਰਚੇ ਸਾਰੇ ਰੱਦ ਕਰੋ। ਉਹ ਕੋਰਟ ਕਚਹਿਰੀ ਦੇ ਵਿੱਚ ਜਿਹੜੇ ਦਸਤਾਵੇਜ਼ ਨੇ ਉਹ ਵਾਪਸ ਲਓ। ਇਹ ਸਾਰਾ ਕੁਝ ਕਰਕੇ ਦਿਓ। ਸੋ ਇਹਨਾਂ 6 ਮਹੀਨਿਆਂ ਦੇ ਦੌਰਾਨ ਮਤਲਬ ਜਿਨ੍ਹਾਂ ਲੋਕਾਂ ਦੇ ਖਿਲਾਫ ਜੋ ਤੁਸੀਂ ਕਾਰਵਾਈਆਂ ਕੀਤੀਆਂ ਨੇ, ਉਹ ਸਾਰੀ ਕਾਰਵਾਈਆਂ ਵਾਪਸ ਲਓ। ਇੱਕ ਤਾਂ ਇਹ ਪਹਿਲੂ ਹੈ। ਦੂਸਰਾ ਉਹ ਕਹਿੰਦੇ ਕਿ ਜਿਹੜੀਆਂ ਫਸਲਾਂ ਨੁਕਸਾਨੀਆਂ ਗਈਆਂ ਸਾਡੀਆਂ, ਠੀਕ ਹੈ, ਸਾਡੀਆਂ ਜ਼ਮੀਨਾਂ ਖਰਾਬ ਹੋਈਆਂ, ਸਾਡਾ ਜਾਨੀ ਮਾਲੀ ਨੁਕਸਾਨ ਹੋਇਆ, ਸਾਡੇ ਪਸ਼ੂਆਂ ਦਾ ਨੁਕਸਾਨ ਹੋਇਆ, ਉਹ ਸਾਰਾ ਹਰਜਾਨਾ ਫੈਕਟਰੀ ਤੋਂ ਵਸੂਲਿਆ ਜਾਵੇ। ਅੱਛਾ, ਠੀਕ ਹੈ। ਤੇ ਜੇ ਫੈਕਟਰੀ ਦੇਣ ਦੇ ਸਮਰੱਥ ਨਹੀਂ ਤਾਂ ਉਹਦੀ ਜ਼ਮੀਨ ਸਰਕਾਰ ਨਿਲਾਮ ਕਰੇ। ਨਾ ਹੋ ਬਾਂਸ ਤੇ ਨਾ ਵੱਜੂ ਬਾਂਸਰੀ, ਜ਼ਮੀਨ ਦਾ ਹੀ ਫਾਹਾ ਵੱਢੋ। ਜੀ। ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਜ਼ਮੀਨ ਦੀ ਜੇ ਉਹਨਾਂ ਦੀ ਮਾਲਕੀਅਤ ਹੈ ਤਾਂ ਉਸਤੋਂ ਸਮਾਨ ਤਾਂ ਚੁਕਾਵੇ ਸਰਕਾਰ, ਫੈਕਟਰੀ ਤਾਂ ਪਟਾਵੇ। ਪਰ ਅਗਲੇ ਕਹਿੰਦੇ ਨਾ, ਜ਼ਮੀਨ ਵੇਚ ਕੇ ਵੀ ਸਾਡਾ ਹਰਜਾਨਾ, ਜੋ ਇੰਨੇ ਸਾਲਾਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੌਣ ਕਰੇਗਾ? ਸੋ ਇਸ ਲਈ ਇਹ ਸਾਰੇ ਪਹਿਲੂ ਉੱਥੇ ਕੱਲ ਕਾਰਗਰ ਸਾਬਤ ਹੋਏ। ਸੋ ਇਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਕਿਹਾ ਗਿਆ ਕਿ ਜੀ ਤੁਸੀਂ ਇਸ ਕਦਰ ਦੀ ਜੇਕਰ ਭਰੋਸਾ ਦਓਗੇ, ਉਸ ਤੋਂ ਬਾਅਦ ਤੇ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਡਟੇ ਆ ਨਾਲ ਜੀ, ਧਰਨਾ ਸਾਡਾ ਉਦੋਂ ਤੱਕ ਜਾਰੀ ਰਹੇਗਾ, ਸਾਨੂੰ ਇਹਨਾਂ ਦੇ ਮੂੰਹ ਜ਼ਬਾਨੀ ਬੋਲਾਂ ਤੇ ਭਰੋਸਾ ਨਹੀਂ। ਲਿਖਤੀ ਸਮਝੌਤਾ, ਲਿਖਤੀ ਭਰੋਸਾ, ਲਿਖਤੀ ਐਲਾਨ, ਨੋਟੀਫਿਕੇਸ਼ਨ, ਫਿਰ ਉੱਥੇ ਕਹਿੰਦੇ ਫੈਸਲਾ ਹੋਊਗਾ ਕਿ ਨੇੜਲਾ ਗੁਰੂ ਘਰ ਹੈ ਬਾਬਾ ਦੁਨੀ ਚੰਦ ਹੋਰਾਂ ਦਾ, ਉੱਥੇ ਕਹਿੰਦੇ ਫਿਰ ਸ਼ੁਕਰਾਨਾ ਅਰਦਾਸ ਕਰਕੇ ਭੋਗ ਪਾ ਕੇ ਫਿਰ ਮੋਰਚਾ ਚੱਕਣ ਦਾ ਐਲਾਨ ਹੋਊਗਾ। ਪਰ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਲਿਖਤੀ ਭਰੋਸਾ ਨਹੀਂ ਆਉਂਦਾ ਔਰ ਨਾਲ ਸੰਬੰਧਿਤ ਬਾਕੀ ਮੰਗਾਂ ਨੂੰ ਬੂਰ ਨਹੀਂ ਪੈਂਦਾ। ਪ੍ਰਵੀਨ ਜੀ
ਕਿਸਾਨ ਤੇ ਸੰਘਰਸ਼ੀਲ ਧਿਰਾਂ ਕੀ ਕਰਨ? ਸਰਕਾਰਾਂ ਕਹਿੰਦੀਆਂ ਕੁਛ ਹੋਰ ਹੈ, ਬਾਅਦ ਚ ਨਿਕਲਦਾ ਕੁਛ ਹੋਰ ਹੈ। ਤੇ ਸੋ ਜਦੋਂ ਲਿਖਤੀ ਕੋਈ ਭਰੋਸਾ ਨਹੀਂ, ਕੋਈ ਹਲੇ ਕਾਰਵਾਈ ਨਾਂ ਦੀ ਕੋਈ ਚੀਜ਼ ਨਹੀਂ, ਤੇ ਫਿਰ ਧਰਨਾ ਚੱਕਿਆ ਵੀ ਕਿਵੇਂ ਜਾਵੇ। ਬਿਲਕੁਲ ਅਗਲੇ ਮਸਲੇ ਦੀ ਗੱਲ ਕਰੀਏ ਸ਼ਰਮਾ ਜੀ, ਤੇ ਗੱਲ ਕਰੀਏ SYL ਦੀ। ਕੇਂਦਰ SYL ਦੀ ਜਿਹੜੀ ਸੁਣਵਾਈ ਹੈ ਮਾਰਚ ਮਹੀਨੇ ਤੇ ਜਾ ਪਈ ਹੈ। ਸਵਾਲ ਇਹ ਵੀ ਖੜਾ ਹੋ ਗਿਆ ਵੀ ਕੇਂਦਰ ਨੇ ਜਿਹੜੀ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਦਰਜ ਕਰਾਉਣੀ ਸੀ, ਉਹ ਦਰਜ ਨਹੀਂ ਕਰਵਾਈ, ਤੇ ਇਹਦਾ ਕਾਰਨ ਕੀ ਹੋ ਸਕਦਾ? ਪ੍ਰਵੀਨ ਜੀ, ਸਿੱਧੇ ਰੂਪ ਦੇ ਵਿੱਚ ਇਹ ਹੈ ਕਿ SYL ਦੇ ਉੱਤੇ ਆਪਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ 19 ਤਰੀਕ ਨੂੰ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ। ਇਹ ਜੀ ਜੀ ਲਗਾਤਾਰ ਸੁਪਰੀਮ ਕੋਰਟ ਨੇ ਖੁਦ ਸਮਾਂ ਹੱਦ ਦਿੱਤਾ ਹੋਇਆ ਸੀ ਇੱਕ ਤਰ੍ਹਾਂ ਨਾਲ, ਜੀ ਕਿਉਂਕਿ ਅਸਲ 'ਚ 6 ਸਤੰਬਰ ਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕੇਂਦਰ ਨੂੰ ਕਿ ਭਾਈ ਦੋਵਾਂ ਸੂਬਿਆਂ 'ਚ ਤੇਰੇ ਨਿਬੇੜ ਲੈ, ਜੀ ਤੁਸੀਂ ਦੋ ਜਣੇ ਮਤਲਬ ਕਿ ਦੋਵਾਂ ਸੂਬਿਆਂ 'ਚ ਕੋਈ ਭੂਮਿਕਾ ਨਿਭਾ ਸਕਦੇ ਹੋ, ਨਿਭਾ ਲਓ। ਹੂੰ ਤੇ ਉਹ ਤੋਂ ਬਾਅਦ ਪੰਜਾਬ ਦੇ ਤੇ ਹਰਿਆਣਾ ਦੇ ਮੁੱਖ ਮੰਤਰੀ ਚੰਡੀਗੜ੍ਹ 'ਚ ਮਿਲਦੇ ਨੇ ਅਕਤੂਬਰ ਮਹੀਨੇ 'ਚ, ਜੀ ਤੇ ਉਸ ਤੋਂ ਬਾਅਦ 4 ਜਨਵਰੀ ਨੂੰ ਮਤਲਬ ਕਿ ਗਜੇਂਦਰ ਸ਼ੇਖਾਵਤ ਬੁਲਾਉਂਦੇ ਨੇ ਦੋਵਾਂ ਮੁੱਖ ਮੰਤਰੀਆਂ ਨੂੰ, ਫਿਰ ਬੈਠਕ ਹੁੰਦੀ ਹੈ ਨਾ, ਤੇ ਉਹਦੇ ਵਿੱਚ ਪੰਜਾਬ ਦਾ ਠੋਕਮਾ ਜਵਾਬ, ਪੰਜਾਬ ਦਾ ਪੱਖ ਮੁੱਖ ਮੰਤਰੀ ਭਗਵੰਤ ਮਾਨ ਰੱਖਦੇ ਨੇ ਕਿ ਸਾਡੇ ਕੋਲ ਨਾ ਪਾਣੀ ਨਾ ਅਸੀਂ ਨਹਿਰ ਬਣਾਈਏ। ਸੋ ਆਪਾਂ ਉਦੋਂ ਵੀ ਗੱਲ ਕੀਤੀ ਕਿ 4 ਜਨਵਰੀ ਵਾਲੀ ਬੈਠਕ ਸਿਰਫ ਇੱਕ ਦਿਖਾਵਾ ਹੈ ਕਿ ਆਪਾਂ ਪੱਖ ਰੱਖਣਾ 19 ਤਰੀਕ ਨੂੰ ਇਸ ਲਈ ਹੈ, ਉਹ ਛਲਾਵਾ ਹੈ ਜਾਂ ਸੱਚਮੁੱਚ ਗੰਭੀਰਤਾ ਹੈ। ਸੋ ਜੇ ਗੰਭੀਰਤਾ ਹੁੰਦੀ ਪ੍ਰਵੀਨ ਜੀ, ਤਾਂ 6 ਸਤੰਬਰ ਤੋਂ ਲੈ ਕੇ 18 ਜਨਵਰੀ ਤੱਕ ਸਰਕਾਰ ਰਿਪੋਰਟਾਂ ਤਿਆਰ ਕਰ ਲੈਂਦੀ। 7 ਸਤੰਬਰ ਤੋਂ ਲੈ ਕੇ 18 ਜਨਵਰੀ ਤੱਕ ਕਿੰਨੇ ਦਿਨ ਬਣਦੇ ਨੇ? ਅਕਤੂਬਰ, ਨਵੰਬਰ, ਦਸੰਬਰ, ਜਨਵਰੀ, 4 ਮਹੀਨਿਆਂ ਤੋਂ ਉੱਪਰ ਬਣਦੇ ਨੇ, 8-10 ਦਿਨ ਜੀ। ਤੇ 4 ਮਹੀਨਿਆਂ 'ਚ ਜਿਹਨਾਂ ਤੋਂ ਰਿਪੋਰਟ ਤਿਆਰ ਨਹੀਂ ਹੋਣੀ, ਅਗਲੇ 2 ਹਫ਼ਤੇ 'ਚ ਕੀ ਕਰ ਲੈਣਗੇ ਉਹ? ਬਿਲਕੁਲ ਸਹੀ ਆ। ਕਹਿੰਦੇ ਜੀ ਸਾਡਾ ਜਿਹੜਾ ਐਡਵੋਕੇਟ ਜਨਰਲ ਹੈ ਕੇਂਦਰ ਦਾ, ਕਿ ਉਹ ਨਿੱਜੀ ਰੁਝੇਵੇਂ ਕਾਰਨ ਨਹੀਂ ਆ ਸਕਦਾ ਜੀ। ਠੀਕ ਹੈ। ਇਸ ਲਈ ਉਹਦਾ ਨਿੱਜੀ ਰੁਝੇਵਾਂ ਮਤਲਬ ਉਹਨਾਂ ਕੋਲ ਕੋਈ ਹੋਰ ਬੰਦਾ ਹੀ ਨਹੀਂ ਪੇਸ਼ ਹੋਣ ਨੂੰ। ਜੀ। ਸੋ ਇਹ ਇਸ ਹਵਾਲੇ ਨਾਲ 2 ਹਫ਼ਤੇ ਦਾ ਸਮਾਂ ਮੰਗਿਆ, ਤੇ ਸੁਪਰੀਮ ਕੋਰਟ ਕਹਿੰਦੀ ਠੀਕ ਹੈ 15 ਮਾਰਚ ਨੂੰ ਆ ਜਾਓ। ਠੀਕ ਹੈ। ਹਰਿਆਣੇ ਨੇ ਆਪਣਾ ਪੱਖ ਰੱਖਿਆ, ਤੇ ਹਰਿਆਣੇ ਨੇ ਉਹੀ ਰੋਣਾ ਰੋਇਆ ਕਿ ਜੀ ਤੁਸੀਂ ਜਿਹੜਾ ਹੁਕਮ ਦਿੱਤਾ ਜੀ ਉਹਨੂੰ ਤਾਮੀਲ ਕਰਾਓ, ਉਹਨੂੰ ਲਾਗੂ ਕਰਾਓ ਜੀ, ਨਹਿਰ ਤਾਂ ਬਣਵਾਓ ਜੀ ਪਹਿਲਾਂ, ਅਸੀਂ ਤਾਂ ਮਰੇ ਜਾਂਦੇ ਹਾਂ ਜੀ, ਸਾਹ ਹੁੰਦੇ ਜੀ। ਉਹ ਤਾਂ ਜਿਵੇਂ ਕਹਿਣਾ ਸੀ ਆਪਣਾ ਪੱਖ ਸਰਕਾਰੀ ਵਕੀਲਾਂ ਨੇ ਰੱਖਿਆ। ਹਾਂਜੀ। ਪਰ ਸਵਾਲ ਉਹਦੇ ਨਿੱਜੀ ਕੰਮਾਂ ਦਾ ਨੀਗਾ, ਕੇਂਦਰ ਦੇ ਐਡਵੋਕੇਟ ਜਨਰਲ ਦਾ ਜੀ। ਸਵਾਲ ਕੇਂਦਰ ਦੀ ਰਿਪੋਰਟ ਤਿਆਰ ਹੋਣ ਦਾ ਨੀਗਾ ਜੀ। ਸਵਾਲ ਇਹ ਹੈ ਕਿ ਉਹਨਾਂ ਨੂੰ ਕੰਸੋਸ ਹੀ ਕੇਂਦਰ ਨੂੰ ਵੀ ਤੇ ਹਰਿਆਣਾ ਨੂੰ ਵੀ ਕਿ ਪੰਜਾਬ ਐਕਟੀ ਪੂਰੀ ਤਿਆਰੀ ਨਾਲ ਆ ਰਿਹਾ। ਹਾਂਜੀ ਪ੍ਰਵੀਨ ਜੀ, ਪਿਛਲੇ 3 ਤੋਂ 4 ਦਿਨਾਂ ਤੋਂ ਪੰਜਾਬ ਦੇ ਵਕੀਲਾਂ ਦਾ ਪੂਰਾ ਦਲ, ਠੀਕ ਹੈ, ਚਾਹੇ ਉਹ ਪੰਜਾਬ ਵਾਲੇ ਨੇ ਤੇ ਚਾਹੇ ਅੱਜ ਕੱਲ ਦਿੱਲੀ ਵਾਲੀ ਟੀਮ ਖਾਸੀ ਸ਼ਾਮਲ ਕੀਤੀ, ਉਹ ਦਿੱਲੀੋਂ ਬੈਠੇ ਨੇ ਸਾਰੇ। ਠੀਕ ਹੈ। ਤੇ ਦਿੱਲੀ ਲੰਮੇ ਦੌਰ ਤੋਂ ਮੱਥਾ ਪੱਚੀ ਚੱਲ ਰਹੀ ਹੈ, ਉਹ ਚ ਨੁਕਤੇ ਕੱਢੇ ਗਏ, ਰਿਪੋਰਟ ਤਿਆਰ ਕੀਤੀ ਗਈ, ਆਪਣਾ ਪੱਖ ਰੱਖਣ ਲਈ ਦਲੀਲਾਂ ਕੜੀਆਂ ਗਈਆਂ, ਪੁਰਾਣੇ ਸਾਰੇ ਹਵਾਲੇ ਨਾਲ ਅਲੱਗ-ਅਲੱਗ ਫਾਈਲਾਂ ਤਿਆਰ ਕਰਦੀਆਂ ਗਈਆਂ, ਔਰ ਮੁੱਖ ਮੰਤਰੀ ਭਗਵੰਤ ਮਾਨ ਨਿਤ ਦਿਨ ਸੰਪਰਕ ਕਰ ਰਹੇ ਸੀ ਉਹਨਾਂ ਨਾਲ। ਤੇ ਇੱਕ ਦਿਨ ਪਹਿਲਾਂ ਪੇਸ਼ ਹੋਣ ਤੋਂ ਪਹਿਲਾਂ ਰਾਤ ਨੂੰ ਉਹਨਾਂ ਤੋਂ ਸਾਰੀ ਸਟੇਟਸ ਰਿਪੋਰਟ ਲਈ ਗਈ, ਸਵੇਰ ਨੂੰ ਫਿਰ ਉਹਨਾਂ ਨੂੰ ਵਧਾਈ ਵਾਲਾ ਹੌਸਲਾ ਦਿੱਤਾ ਗਿਆ ਜੀ। ਤੇ ਇਹ ਸਾਰੀ ਰਿਪੋਰਟ ਕੇਂਦਰ ਕੋਲ ਵੀ ਸੀ ਕਿ ਪੰਜਾਬ ਨੇ ਏਦਾਂ ਤਿਆਰੀ ਕੀਤੀ ਆ। ਸੋ ਮੈਨੂੰ ਇਸ ਕਾਰਨ ਮਨਸ਼ਾ ਲੱਗਦੀ ਹੈ ਕਿ ਇਸ ਕਾਰਨ ਕੇਂਦਰ ਨੇ ਟਾਲਾ ਵੱਟਿਆ ਕਿ ਫਿਲਹਾਲ ਲਟਕਾ ਦਿਓ ਮਾਮਲਾ, ਇੰਨੇ ਚ ਦਮ ਟੁੱਟ ਜਾਂਦਾ। ਸੋ ਇਹ ਪੰਜਾਬ ਨੂੰ ਥਕਾਉਣ ਦੀ ਕੋਸ਼ਿਸ਼ ਆ, ਪਰ ਇਹ ਕਿਉਂ ਭੁੱਲ ਜਾਂਦੇ ਨੇ ਜੀ ਕਿ SYL ਦਾ ਮੁੱਦਾ ਕਦੋਂ ਤੋਂ ਚੱਲਦਾ ਆਉਂਦਾ ਹੈ। ਬਿਲਕੁਲ। ਅਸੀਂ ਥੱਕੇ ਨਹੀਂ, ਅੱਕੇ ਨਹੀਂ, ਲੜੋ, ਜਿੱਦ ਤੱਕ ਭੱਜ ਸਕਦੇ ਹੋ ਭੱਜੋ, ਭੱਜਦਿਆਂ ਨੂੰ ਬਾਣ ਬਰਾਬਰ ਫਿਰ। ਸੋ ਇਸ ਲਈ ਇਹ ਪਹਿਲੂ ਜ਼ਿਆਦਾ ਭਾਰੂ ਲੱਗਦਾ ਕਿ ਇਸ ਲਈ ਕੇਂਦਰ ਨੇ ਜਾਣਬੁੱਝ ਕੇ ਸਮਾਂ ਲੰਘਾਇਆ, ਜਾਂ ਕੇਂਦਰ ਕੋਲ ਉਹ ਦਲੀਲਾਂ ਨਹੀਂ ਹੈਗੀਆਂ, ਉਹ ਕਾਟ ਨਹੀਂ ਹੈਗੀ ਜਿਹੜੀ ਪੰਜਾਬ ਕੋਲ ਜੋ ਮੁੱਦਿਆਂ ਦੇ ਆਧਾਰ ਤੇ ਪੰਜਾਬ ਰੱਖ ਰਿਹਾ। ਪਰ ਸਮਾਂ ਦਰ ਸਮਾਂ ਇਹ ਮਾਮਲਾ ਜਦੋਂ ਲਟਕਦਾ ਤਾਂ ਇੱਕ ਵਾਰ ਦੁੱਖ ਜ਼ਰੂਰ ਹੁੰਦਾ ਹੈ ਕਿ ਸਰਕਾਰਾਂ ਜਾਂ ਅਦਾਲਤਾਂ ਕੀ ਮਾਮਲੇ ਨਿਬੇੜਨ ਵੱਲ ਵੀ ਕਦੇ ਆਉਣਗੀਆਂ। ਸੋ ਇਹ ਦੇਖਣ ਵਾਲੀ ਗੱਲ ਹੋਏਗੀ, ਜਦੋਂ ਕਿ ਖਤਰਾ ਸਭ ਤੋਂ ਵੱਧ ਪੰਜਾਬ ਨੂੰ ਹੈ ਕਿ ਸੁਪਰੀਮ ਕੋਰਟ ਦੇ ਹਵਾਲੇ ਨਾਲ ਜੇਕਰ ਕੋਈ ਫੈਸਲਾ ਹੁੰਦਾ ਪੰਜਾਬ ਦੇ ਉਲਟ ਆਉਣ ਦੀ ਆਸ ਵੱਧ ਖੜੀ ਹੈ। ਹਾਂਜੀ, ਪਰ ਉਹਦੇ ਬਾਵਜੂਦ ਵੀ ਭੱਜ ਰਿਹਾ ਮੈਦਾਨ ਚੋਂ ਕੇਂਦਰ। ਸੋ ਹੁਣ ਇਹ 15 ਮਾਰਚ ਨੂੰ ਸੁਣਵਾਈ ਹੋਣੀ ਹੈ ਜੀ। ਸੋ 15 ਮਾਰਚ ਨੂੰ ਦੇਖਦੇ ਹਾਂ ਕਿ ਕੇਂਦਰ ਆਪਣੀ ਕੀ ਰਿਪੋਰਟ ਦਰਜ ਕਰਾਉਂਦਾ, ਤੇ ਉਹਦੇ ਕਾਟ ਵਜੋਂ, ਉਹਦੇ ਜਵਾਬ ਵਜੋਂ ਪੰਜਾਬ ਦੀਆਂ ਦਲੀਲਾਂ ਕਿੱਥੇ ਖੜਦੀਆਂ ਨੇ, ਤੇ ਫਿਰ ਉਸ ਤੋਂ ਬਾਅਦ ਅਗਲਾ ਪੱਖ ਕੀ ਹੋਏਗਾ ਦੇਖਣ ਵਾਲੀ ਗੱਲ। ਜੀ ਸ਼ਰਮਾ ਜੀ, ਜਦੋਂ ਆਪਾਂ ਕੋਈ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਨ ਜਾਈਦਾ ਤੇ ਕਈ ਵਾਰੀ ਤਾਂ ਖੜਨਾ ਪੈਂਦਾ ਸੀ ਸਾਰਾ ਦਿਨ, ਤੇ ਉੱਥੇ ਫੋਟੋ ਵੀ ਲੱਗਦੀ ਸੀ ਤੇ ਮੁੱਠੀ ਵੀ ਗਰਮ ਕਰਨੀ ਪੈਂਦੀ ਸੀ।
ਪਰ ਹੁਣ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਵੀ ਅਸੀਂ ਘਰੋਂ ਘਰੀ ਆ ਕੇ ਕਰਾਂਗੇ ਰਜਿਸਟਰੀਆਂ। ਲੋਕ ਕਹਿੰਦੇ ਇੱਕ ਪਾਸੇ ਤਾਂ ਥੋੜ੍ਹੀ ਜਿਹੀ ਰਾਹਤ ਹੈ, ਪਰ ਇਹ ਆਪਦਾ ਜਿਹੜਾ ਫੋਟੋ ਖਿੱਚਣ ਵਾਲਾ ਢਿੰਬ ਢਾਰਾ ਜਿਹਾ ਉਹ ਕਿਵੇਂ ਲੈ ਕੇ ਆਇਆ ਕਰਨਗੇ? ਸਵਾਲ ਤਾਂ ਵੈਸੇ ਕਈ ਹੋਰ ਵੀ ਬਹੁਤ ਹੈ, ਕਿਉਂਕਿ ਪ੍ਰਵੀਨ ਜੀ ਨਿੱਜੀ ਜਾਇਦਾਦ ਦੇ ਵਿੱਚ ਜੇ ਮੁੱਠੀ ਵੀ ਗਰਮ ਹੋ ਜਾਏ ਤਾਂ ਕੋਈ ਕੇਸ ਕੁਛ ਨਹੀਂ ਬਣਦਾ। ਪ੍ਰਵੀਨ ਜੀ, ਜੀ ਪਹਿਲੀ ਗੱਲ ਤਾਂ ਇਹ ਹੈ ਕਿ ਕਚਹਿਰੀਆਂ ਹੁਣ ਵੀ ਜਾ ਕੇ ਉਵੇਂ ਹੀ ਖੜਨਾ ਪੈਂਦਾ, ਜੀ ਜੀ। ਉਵੇਂ ਹੀ ਮੁੱਠੀ ਗਰਮ ਕਰਨੀ ਪੈਂਦੀ ਹੈ, ਹੂੰ ਉਵੇਂ ਹੀ ਸਾਰਾ ਕੁਝ ਚੱਲਦਾ, ਕੁਝ ਨਹੀਂ ਬਦਲਿਆ। ਜੀ। ਉਲਟਾ ਭਾਅ ਵੱਧ ਗਿਆ ਕਿ ਸਰਕਾਰ ਦੀ ਸਖਤੀ ਬਹੁਤ ਹੈ ਜੀ। ਕੰਮ ਨਹੀਂ ਹੋਣਾ ਸਮਾਂ ਹੁਣ ਜੀ। ਜਿਹੜਾ ਮਤਲਬ ਕਿ ਤੁਹਾਡਾ ਅਰਜੀ ਨਵੀਸ ਹੈ, ਜਿਹਨੇ ਰਜਿਸਟਰੀ ਲਿਖਣੀ ਹੈ, ਉੱਥੇ ਹਾਂਜੀ ਸਮਾਂ ਹੁਣ ਬਹੁਤ ਘੱਟ ਲੱਗਦਾ, ਜੀ ਜੀ। ਕਿਉਂਕਿ ਉਹਨਾਂ ਨੇ ਪੂਰਾ ਫਾਰਮੈਟ ਹੁਣ ਕੰਪਿਊਟਰ 'ਚ ਟਾਈਪ ਕਰਕੇ ਰੱਖਿਆ। ਤੁਹਾਡੇ ਨਾਂ ਤੇ ਪਿੰਡ ਦੇ ਨਾਂ ਤੇ ਜ਼ਮੀਨ ਦੇ ਨੰਬਰ ਹੀ ਭਰਨੇ ਹੁੰਦੇ ਨੇ, ਹੂੰ ਬਾਕੀ ਸਾਰਾ ਕੁਝ ਟਾਈਪ ਹੈ ਤੇ ਉਹ ਕੱਢ ਕੇ ਪ੍ਰਿੰਟ ਪਰਾਂ ਮਾਰਦੇ ਨੇ ਤੇ 2000 ਰੁਪਈਆ ਆਪਣੀ ਜੇਬ 'ਚ ਪਾ ਕੇ ਉਹ ਕਹਿੰਦੇ ਜਾਓ ਜੀ ਅੰਦਰ। ਤੇ ਅੱਗੇ ਬੰਦਾ ਲਾਈਨ 'ਚ ਖੜਾ ਜੀ, ਅੱਜ ਨੈਟ ਨਹੀਂ ਚੱਲਦਾ ਜੀ ਸਾਡਾ ਜੀ। ਅੱਜ ਗੁੱਠੇ ਵਾਲੀ ਮਸ਼ੀਨ ਨਹੀਂ ਚੱਲਦੀ ਜੀ, ਉਹ ਤਹਿਸੀਲਦਾਰ ਸਾਹਿਬ ਆਉਣਗੇ ਜੀ, ਉਹਨਾਂ ਦਾ ਗੁੱਠਾ ਲੱਗਦਾ ਜੀ ਤਾਂ ਖੁੱਲੂਗਾ ਜੀ ਸਾਰਾ ਕੁਝ। ਹਾਂਜੀ ਹਾਂਜੀ, ਇਹ ਵੀ ਸੀਗਾ। ਬਹੁਤ ਕੁਝ ਹੁੰਦਾ ਜੀ ਜੀ ਇਹ ਸਾਰੇ ਕੁਝ ਜਾਰੀ ਨੇ। ਤੇ ਫਿਰ ਜਦੋਂ ਕਲਰਕ ਦੀ ਮੁੱਠੀ ਗਰਮ ਹੋ ਜਾਂਦੀ ਹੈ, ਫਿਰ ਮੋਹਰਾਂ ਵੀ ਲੱਗ ਜਾਂਦੀਆਂ, ਫਿਰ ਕੰਪਿਊਟਰ ਵੀ ਖੁੱਲ ਜਾਂਦਾ, ਫਿਰ ਨੈਟ ਵੀ ਚੱਲ ਪੈਂਦਾ, ਫਿਰ ਅੰਦਰ ਜਾ ਕੇ ਜੀ ਫੋਟੋਆਂ ਵੀ ਖਿੱਚ ਹੋ ਜਾਂਦੀਆਂ। ਫੋਟੋਆਂ ਖਿੱਚਣ ਤੋਂ ਬਾਅਦ ਫਿਰ ਕਈ ਵਾਰ ਨਾ ਰਜਿਸਟਰੀ ਦੀ ਕਾਪੀ ਬਾਹਰ ਨਹੀਂ ਆਉਂਦੀ ਤਹਿਸੀਲਦਾਰ ਦੇ ਕਮਰੇ ਚੋਂ। ਹਾਂਜੀ ਹਾਂਜੀ, ਇਹ ਵੀ ਗੱਲ ਸਹੀ ਹੈ। ਫਿਰ ਉਹ ਅੜ ਜਾਂਦੀ ਹੈ, ਫਿਰ ਉਹ ਸਮਝ ਨਹੀਂ ਆਉਂਦੀ ਕਿ ਉਹ ਪੈਨ ਕਿਉਂ ਨਹੀਂ ਚੱਲ ਰਿਹਾ, ਫਿਰ ਉਹ ਸਿਆਹੀ ਪਾਉਣੀ ਪੈਂਦੀ ਉਹ ਪੈਨ 'ਚ। ਹਾਂਜੀ, ਸਿਆਹੀ ਵੀ ਫਿਰ ਚਾਹੇ ਉਹ ਕਲਰਕ ਰਾਹੀਂ ਪਵੇ, ਚਾਹੇ ਉਹ ਜਿੱਦੋਂ ਤੁਸੀਂ ਅਰਜੀ ਲਿਖਾਈ ਸੀ ਉਹਦੇ ਰਾਹੀਂ ਪਵੇ, ਉਹਦੇ ਰਾਹੀਂ ਪਵੇ। ਅੱਜ ਕੱਲ ਤਾਂ ਕਈ ਵਾਰ ਜਿਹੜਾ ਬਾਹਰ ਚਾਹ ਦਾ ਖੋਖਾ ਲਾਈ ਖੜਾ, ਮੂੰਗਫਲੀ ਵਾਲੀ ਰੇਹੜੀ ਲਾਈ ਖੜਾ, ਉਹਦੇ ਰਾਹੀਂ ਵੀ ਸਿਆਹੀ ਪੈਂਦੀ ਹੈ ਪੈਨ 'ਚ। ਪੈਂਦੀ ਬਿਲਕੁਲ ਸਹੀ ਹੈ। ਬੜੇ ਤਰੀਕੇ ਲੱਭ ਲਏ ਨੇ ਨਵੇਂ ਤੇ ਫਿਰ ਉੱਥੋਂ ਚਾਹ ਦਾ ਗਲਾਸ ਜਾਂਦਾ ਅੰਦਰ ਤਹਿਸੀਲਦਾਰ ਦੇ ਕਮਰੇ 'ਚ ਜੀ, ਤੇ ਫਿਰ ਉਹ ਦੱਸਦਾ ਜੀ ਕਿ ਇਹਦੀ ਸਿਆਹੀ ਆ ਗਈ ਜੀ, ਫਿਰ ਉਹਦੇ ਰਜਿਸਟਰੀ ਤੇ ਦਸਤਖਤ ਹੁੰਦੇ ਨੇ। ਇਹ ਸਾਰਾ ਕੁਝ ਚੱਲ ਰਿਹਾ ਬਿਲਕੁਲ ਸਹੀ ਹੈ। ਪਰ ਮੌਜੂਦਾ ਸਰਕਾਰ ਦੇ ਆਉਣ ਦੇ ਦੌਰਾਨ ਇੱਕ ਨਵੀਆਂ ਦਿੱਕਤਾਂ ਪੈਦਾ ਹੋਈਆਂ ਕੋਰਟ ਕਚਹਿਰੀ 'ਚ। ਇੱਕ ਤਾਂ ਐਫੀਡੈਵਿਟਾਂ ਨੂੰ ਲੈ ਕੇ ਕਿ ਆਨਲਾਈਨ ਕੀਤੀਆਂ ਤੇ ਉਹ ਸਾਰਾ ਕੁਝ ਕੀਤਾ, ਉਹਦੇ ਨਾਲ ਖਾਸੀ ਖੱਜਲ ਖੁਆਰੀ ਵੱਧ ਗਈ ਜੀ, ਉਹ ਸੂਹ ਤੇ ਨਹੀਂ ਆਇਆ ਅਜੇ ਕੰਮ। ਦੂਸਰਾ ਜੀ NOC ਲਿਆਓ ਜੀ, ਇਹ ਜੀ ਪਲਾਟ ਦੀ ਰਜਿਸਟਰੀ ਨਹੀਂ ਹੋ ਸਕਦੀ ਜੀ, ਇਹ ਪਿੰਡ ਦਾ ਜੀ, ਸ਼ਹਿਰ ਦਾ ਜੀ, ਹੱਦ 'ਚ ਹੈ ਜੀ, ਛੋਟੇ ਸਾਰੀਆਂ ਜੀ ਮਤਲਬ ਕਿ ਬੰਦ ਹੈ ਜੀ ਰਜਿਸਟਰੀਆਂ, ਹੈ ਨਾ, 4 ਕਨਾਲ ਤੋਂ ਘੱਟ ਬੰਦ ਹੈ ਜੀ, 3 ਕਨਾਲ ਤੋਂ ਘੱਟ ਬੰਦ ਹੈ ਜੀ। ਲੋਕ ਖੱਜਲ ਖੁਆਰ ਹੋ ਰਹੇ ਨੇ, ਉਹਦੇ ਨਾਲ ਸਰਕਾਰੀ ਖਜ਼ਾਨੇ 'ਚ ਪੈਸਾ ਆਉਣਾ ਪ੍ਰਵੀਨ ਜੀ, ਤੇ ਸਰਕਾਰ ਨੇ ਰਜਿਸਟਰੀਆਂ ਬੰਦ ਕੀਤੀਆਂ ਹੋਈਆਂ ਨੇ। ਫਿਰ NOC ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਉਹਦੇ ਨਾਂ ਤੇ ਠੱਗੀ ਠੋਰੀ ਨਗਰ ਨਿਗਮ ਵਾਲੇ, ਨਗਰ ਕੌਂਸਲ ਵਾਲੇ ਕਰੀ ਜਾਂਦੇ ਨੇ। ਇਹ ਸਭ ਦੇ ਦਰਮਿਆਨ ਲੋਕਾਂ ਨੇ ਪਾਵਰ ਆਫ ਅਟਾਰਨੀਆਂ ਤੇ ਵੇਚਣਾ ਸ਼ੁਰੂ ਕਰ ਲਿਆ ਸਾਰਾ ਕੁਝ, ਤੇ ਉਹ ਪਾਵਰ ਆਫ ਅਟਾਰਨੀ ਦੇ ਵਿੱਚ ਕਾਰਵਾਈ ਸਾਰੀ ਉਵੇਂ ਹੀ ਪੈਂਦੀ ਹੈ। ਤਹਿਸੀਲਦਾਰ ਨੂੰ ਵੀ ਪਤਾ ਹੈ, ਵੇਚਣ ਖਰੀਦਣ ਵਾਲੇ ਨੂੰ ਵੀ ਪਤਾ ਹੈ, ਕਾਗਜ਼ ਤਿਆਰ ਕਰਨ ਵਾਲੇ ਨੂੰ ਵੀ ਪਤਾ ਹੈ ਕਿ ਭਾਈ ਇਹ ਤਾਂ ਜ਼ਮੀਨ ਵਿਕ ਗਈ, ਤੇ ਰਿਸ਼ਵਤ ਉੱਥੇ ਵੀ, ਤੇ ਬਾਅਦ ਚ ਜਦੋਂ ਰਜਿਸਟਰੀਆਂ ਖੁੱਲਣੀਆਂ, ਰਜਿਸਟਰੀਆਂ ਫੇਰ ਹੋਣੀਆਂ, ਪੈਸੇ ਦੋ ਵਾਰ ਅਗਲਿਆਂ ਦੇ, ਤੇ ਲੋਕ ਖੱਜਲ ਖੁਆਰ ਵੀ ਦੋ ਵਾਰ। ਪਰ ਮਾਮਲਾ ਕੱਲਾ ਇੱਥੇ ਹੀ ਨਹੀਂ ਖੜਾ, ਇੱਕ ਹੋਰ ਪਹਿਲੂ ਵੀ ਹੈ ਇਹਦਾ ਕਿ ਇਸ ਮੌਕੇ ਪੰਜਾਬ ਸਰਕਾਰ ਨੇ ਜਿਹੜਾ ਰੇਟ ਤੈਅ ਕੀਤੇ ਹੋਏ ਨੇ, ਇਹ ਲੰਮੇ ਸਮੇਂ ਤੋਂ ਚੱਲ ਰਿਹਾ ਪ੍ਰਵੀਨ ਜੀ। ਤਹਿਸੀਲਦਾਰ, ਕਲਰਕ, ਉੱਥੇ ਦੇ ਮੁਲਾਜ਼ਮ ਕਿਸ ਨਾਂ ਤੇ ਰਿਸ਼ਵਤ ਲੈਂਦੇ ਨੇ? ਉਹ ਕਹਿੰਦੇ ਜੀ ਪਤਾ ਹੀ ਹੈ, ਤੁਹਾਡਾ ਪਲਾਟ ਤਾਂ ਹੈਗਾ 15 ਲੱਖ ਦਾ, ਤੁਸੀਂ ਰਜਿਸਟਰੀ ਕਰਾ ਰਹੇ ਹੋ 4 ਲੱਖ ਦੀ, 11 ਲੱਖ ਦਾ ਤੁਸੀਂ ਘਪਲਾ ਨਹੀਂ ਕਰ ਰਹੇ, ਜਦਕਿ ਅਗਲੇ ਨੇ ਤਾਂ 15 ਲੱਖ ਦਿੱਤੇ ਨੇ ਜੀ। ਸਹੀ ਹੈ। ਔਰ ਕਈ ਤਾਂ ਤੁਹਾਡੇ ਮੇਰੇ ਵਰਗੇ ਇਹੋ ਜਿਹੇ ਹੁੰਦੇ ਨੇ ਪ੍ਰਵੀਨ ਜੀ, ਜਿਨ੍ਹਾਂ ਦਾ 1 ਨੰਬਰ ਦਾ ਪੈਸਾ ਉਹ ਵਿਚਾਰੇ ਖਾਤੇ ਚੋਂ ਕਢਾ ਕੇ ਦਿੰਦੇ ਨੇ ਬਲੈਕ 'ਚ। ਸਹੀ ਹੈ। ਸੋ ਫਿਰ ਜੇ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਕਿ ਆਹ ਪਲਾਟ ਦਾ ਸਰਕਾਰੀ ਰੇਟ 4 ਲੱਖ ਹੈ, ਅਗਲਾ 4 ਲੱਖ ਦੀ ਰਜਿਸਟਰੀ ਕਰਾ ਰਿਹਾ, ਤੇ ਤੁਸੀਂ 6%, 8% ਟੈਕਸ ਵੀ ਵਸੂਲ ਰਹੇ ਹੋ, ਤੇ ਉਹ ਟੈਕਸ ਬਚਾਉਣ ਦੇ ਚੱਕਰ 'ਚ ਵੀ ਬਲੈਕ 'ਚ ਹੁੰਦਾ ਜੀ। ਬਿਲਕੁਲ। ਸਵਾਲ ਇਹ ਹੈ ਕਿ ਜੇ ਸਰਕਾਰਾਂ ਨੂੰ ਪਤਾ ਹੈ ਕਿ ਮਾਰਕੀਟ ਰੇਟ 10 ਲੱਖ ਹੈ ਇਸ ਪਲਾਟ ਦਾ, ਤਾਂ ਸਰਕਾਰ ਰੇਟ ਵਧਾਵੇ ਨਾ। ਸਰਕਾਰ ਤੈਅ ਕਰੇ ਕਿ ਭਾਈ 4 ਲੱਖ ਨਹੀਂ, ਘੱਟੋ ਘੱਟ ਰਜਿਸਟਰੀ 10 ਲੱਖ ਦੀ ਹੋਊਗੀ, ਪਰ ਟੈਕਸ 6% ਨਹੀਂ, ਟੈਕਸ 1% ਹੋਊਗਾ। ਹਾਂ ਬਿਲਕੁਲ। ਤਾਂ ਲੋਕਾਂ ਲਈ 1 ਨੰਬਰ 'ਚ ਵੀ ਪੈਸਾ ਦੇਣ 'ਚ ਦਿੱਕਤ ਨਹੀਂ, ਰਜਿਸਟਰੀ ਉਨੇ ਦੀ ਉਹ ਕਰਾਊਗਾ ਅਗਲਾ ਜਿੰਨੇ ਦਾ ਵਿਕਿਆ। ਕੱਲ ਨੂੰ ਕੋਈ ਜ਼ਮੀਨ ਅਕਵਾਇਰ ਹੁੰਦੀ ਹੈ, ਕੁਛ ਹੁੰਦੀ ਹੈ, ਤੁਸੀਂ ਰਜਿਸਟਰੀ ਦੇ ਆਧਾਰ ਤੇ ਫੈਸਲਾ ਲੈ ਸਕਦੇ ਹੋ। ਤੇ 1 ਨੰਬਰ 'ਚ ਹੋਊ ਤਾਂ ਆਮਦਨ ਸਰਕਾਰ ਦੀ ਵਧੂਗੀ, ਤੇ ਲੋਕਾਂ ਨੂੰ ਰਾਹਤ ਵੀ ਹੈ ਕਿ ਭਾਈ ਮੇਰਾ ਪੈਸਾ ਵੀ ਉਨਾ ਹੀ ਗਿਆ ਤੇ ਮੇਰਾ ਟੈਕਸ 1% ਲੱਗਿਆ।
ਸੋ ਦੋਏ ਪਹਿਲੂਆਂ ਤੇ ਸਰਕਾਰ ਨੇ ਗੌਰ ਕਰਨੀ ਆ। ਜੇ ਕੋਈ ਇਹਦੇ ਤੇ ਨੀਤੀ ਨਹੀਂ ਬਣ ਰਹੀ, ਨਹੀਂ ਬਣ ਪਰ ਰਹੀ, ਨਵਾਂ ਬਿਲਕੁਲ ਸਹੀ ਫਰਮਾਨ ਹੈ। ਆ ਗਿਆ, ਜੀ ਜੀ। ਨਵਾਂ ਫਰਮਾਨ ਮੁੱਖ ਮੰਤਰੀ ਸਾਹਿਬ ਦਾ ਆ ਗਿਆ ਕਿ ਲਓ ਜੀ ਹੁਣ ਘਰੇ ਘਰੇ ਆ ਕੇ ਰਜਿਸਟਰੀ ਹੋਇਆ ਕਰੂਗੀ, ਤੁਹਾਡੇ ਹੂੰ। ਪਿੰਡ ਆਇਆ ਕਰਨਗੇ ਅਧਿਕਾਰੀ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ ਕਿ ਉੱਥੇ ਜੀ ਹੁਣ ਟੈਂਪੂ 'ਚ ਲੱਦ ਕੇ ਆਊਗਾ ਸਮਾਨ, ਜੀ। ਗੱਡੀ 'ਚ ਆਊਗਾ ਤਹਿਸੀਲਦਾਰ ਸਾਹਿਬ ਦੀ, ਫਿਰ ਲਾਈ ਹਾਂਜੀ ਜਾਓ ਤਾਰਾਂ ਕਨੈਕਸ਼ਨ ਕਿ ਬਾਈ ਤੁਹਾਡਾ ਨੈਟ ਚੱਲਦਾ, ਦਈ ਵਾਈਫਾਈ ਦਾ ਕਨੈਕਸ਼ਨ, ਹਾਂਜੀ। ਦਈ ਹਾਂਜੀ ਕੋਡ ਆਪਣਾ ਕਿੰਨਾ ਹੈ ਨਾ, ਆ ਲਓ ਜੀ ਮਸ਼ੀਨ ਲਾ ਕੇ ਦੇਖੋ ਜੀ ਇੱਥੇ ਨਹੀਂ ਚੱਲਦੀ ਜੀ, ਦੂਆ ਪਲੱਗ ਲਾ ਲਓ ਜੀ, ਬੋਰਡ ਜੀ। ਲਿਆਓ ਜੀ, ਤਾਮ ਚਾਮ ਖਿਲ ਰਿਹਾ ਰਹਿਣਾ ਬਾਈ ਜੀ। ਪਰ ਸਵਾਲ ਇਹ ਹੈ ਕਿ ਤੁਹਾਡੇ ਧਿਆਨ 'ਚ ਹੋਣਾ, ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਪ੍ਰਵੀਨ ਜੀ, ਹਾਂਜੀ ਕਿ ਅਸੀਂ ਘਰ ਘਰ ਆਟਾ ਦਿਆ ਕਰਾਂਗੇ। ਹੁਣ ਲਿਆ ਸੀ। ਆਟਾ ਦਾਲ ਦੀ ਬਜਾਏ ਅਸੀਂ ਹੁਣ ਘਰੇ ਲਿਆਇਆ ਕਰਾਂਗੇ। ਸੋ ਹੁਣ ਜੀ ਉਹ ਚੱਕੀ ਵਾਲੇ ਨਾਲ ਸੈਟਿੰਗ ਹੋਊਗੀ, ਪਿਹਾਇਆ ਕਰੋ ਜੀ, ਢੋਇਆ ਕਰੋ ਜੀ, ਪ੍ਰਾਈਵੇਟ ਕੰਪਨੀ ਦੇਣ ਆਊਗੀ ਜੀ, ਬੜਾ ਰੌਲਾ ਪਿਆ ਜੀ। ਤੇ ਪਰ ਕੋਰਟ 'ਚ ਜਾ ਕੇ ਮਾਮਲੇ ਤੇ ਬ੍ਰੇਕ ਲੱਗ ਗਈ। ਬਿਲਕੁਲ ਜਦੋਂ ਸਹੀ। ਡੀਪੂ ਵਾਲੇ ਪਹੁੰਚ ਗਏ ਤੇ ਉੱਥੇ ਮਾਮਲਾ, ਹੁਣ ਇਹ ਅਕਤੂਬਰ ਤੋਂ ਵੰਡਣਾ ਸੀ, ਆ ਜਨਵਰੀ ਚੜ ਗਿਆ, ਹਲੇ ਤੱਕ। ਉਹ ਸਕੀਮ ਤਾਂ ਭੁੱਲ ਗਏ ਹੋਣੇ ਲੋਕ। ਜੀ। ਸੋ ਇਸੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਹੈ ਤਾਂ ਮਿਸ਼ਨ ਭਾਰਤ ਵੀ ਇੱਕ ਯਾਤਰਾ ਸ਼ੁਰੂ ਕੀਤੀ ਸੀ ਕੇਜਰੀਵਾਲ ਨੇ, ਤੇ ਉਹ ਇੱਕ ਦਿਨ ਦੀ ਹੋਈ, ਮੁੜ ਕੇ ਨਹੀਂ ਲੱਭੀ। ਸੋ ਇਹ ਸਕੀਮਾਂ ਭੁੱਲ ਜਾਂਦੇ ਨੇ, ਫਿਰ ਭੁੱਲ ਜਾਂਦੇ। ਸੋ ਇਹ ਸ਼ਗੂਫੇ ਛੱਡਣ ਵਾਲੇ ਐਲਾਨ ਮੈਨੂੰ ਲੱਗਦਾ ਕਿ ਠੋਸ ਨੀਤੀਆਂ ਨਹੀਂ ਹੈਗੀਆਂ। ਪੰਜਾਬ ਸਰਕਾਰ ਇਸ ਗੱਲ ਤੇ ਗੌਰ ਕਰੇ ਕਿ ਲੋਕ ਕਚਹਿਰੀਆਂ 'ਚ ਖੱਜਲ ਖਵਾਰ ਕੀ ਹੁੰਦੇ ਨੇ। ਹੁਣ ਕਿੰਨੇ ਹੀ ਪਿੰਡਾਂ 'ਚ ਸਬ ਤਹਿਸੀਲਾਂ ਬਣ ਗਈਆਂ ਜੀ, ਹੈ ਨਾ, ਤੇ ਉੱਥੇ ਸਾਰਾ ਕੁਝ ਸਿਸਟਮ ਹੈਗਾ ਤਾਂ ਉੱਥੇ ਤਹਿਸੀਲਦਾਰ ਨੂੰ ਬਿਠਾਓ ਨਾ। ਜੀ ਬਿਲਕੁਲ ਸਹੀ ਹੈ। ਤਹਿਸੀਲਦਾਰ ਡੀਕਦਾ ਕਿ 5 ਵਜੇ ਤੋਂ ਬਾਅਦ ਆਊਗਾ। ਕਿਉਂ ਕਹਿੰਦੇ ਜੀ? ਕਿਉਂਕਿ ਉਸ ਤੋਂ ਬਾਅਦ ਜੀ ਕਹਿੰਦੇ ਵਿਜੀਲੈਂਸ ਵਾਲੇ ਘਰਾਂ ਨੂੰ ਚਲੇ ਜਾਂਦੇ ਨੇ। ਫਿਰ ਤਹਿਸੀਲਦਾਰ 5 ਵਜੇ ਤੋਂ ਬਾਅਦ ਬੈਠ ਕੇ ਰਜਿਸਟਰੀਆਂ ਕਰਦਾ। ਜੇ ਤੇਰੀ ਡਿਊਟੀ 9 ਤੋਂ 5 ਹੈ ਤਾਂ ਪਤਾ ਹੋਵੇ ਕਿ ਭਾਈ 2 ਦਿਨ ਫੀਲਡ 'ਚ ਜਾਣੇ ਆ, 3 ਦਿਨ ਰਜਿਸਟਰੀਆਂ ਹੀ ਹੋਣਗੀਆਂ। ਲੋਕ ਇੱਕ ਦਿਨ ਪਹਿਲਾਂ ਆਪਣੇ ਕਾਗਜ਼ ਤਿਆਰ ਕਰਾ ਲੈਣ, ਜਦ ਸਵੇਰੇ ਆ ਕੇ ਤਿਆਰ ਕਰਾ ਲੈਣ, ਸ਼ਾਮ ਨੂੰ ਰਜਿਸਟਰੀਆਂ ਹੋਣ। ਕਿਵੇਂ ਨਾ ਹੋਵੇ, ਕਿਵੇਂ ਨਾ ਹੋਵੇ, ਸ਼ਡਿਊਲ ਬਣਾ ਕੇ ਲੱਗਿਆ ਹੋਵੇ ਨਾ ਬਾਹਰ ਜੀ। ਸੋ ਇਸ ਲਈ ਅਫਸਰਾਂ ਨੂੰ ਕੁਰਸੀ ਤੇ ਬਿਠਾਉਣ ਦੀ, ਔਰ ਜਦੋਂ ਬੰਦਾ ਫੀਸ ਭਰਦਾ ਹੈ, ਸਾਰਾ ਕੁਝ ਭਰਦਾ ਹੈ, ਇੰਤਕਾਲ ਦੀ ਤੁਸੀਂ ਫੀਸ ਭਰਤੀ ਤਾਂ ਵੀ ਪਟਵਾਰੀ ਦਾ ਹੱਥ ਗਰਮ ਕਰਨਾ ਪੈਂਦਾ, ਤਾਂ ਥੋੜਾ ਇੰਤਕਾਲ ਚੜਦਾ। ਕਿਹਨੂੰ ਨਹੀਂ ਪਤਾ? ਪੰਜਾਬ 'ਚ ਬੱਚੇ ਨੂੰ ਪਤਾ ਕਿ ਏਦਾਂ ਕੰਮ ਹੁੰਦੇ ਨੇ। ਜੀ। ਤੇ ਸਰਕਾਰ ਨੇ ਉਹਦੇ ਤੇ ਰੋਕ ਕਰਨੀ ਆ। ਕੱਲ ਪਿੰਡ ਠਿਕਰੀ ਵਾਲਾ ਗਏ ਸੀਗੇ, ਸੇਵਾ ਸਿੰਘ ਠਿਕਰੀ ਵਾਲੇ ਦੀ 3 ਰੋਜ਼ਾ ਸ਼ਹੀਦੀ ਸਮਾਗਮ ਸੀਗਾ, ਉਹ 'ਚ ਮੁੱਖ ਮੰਤਰੀ ਸਾਹਿਬ ਪਹੁੰਚੇ ਸੀ ਤੇ ਉੱਥੋਂ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਅਧਿਕਾਰੀ, ਅਫਸਰ, ਮੁਲਾਜ਼ਮ ਪਿੰਡਾਂ 'ਚ ਆਇਆ ਕਰਨਗੇ, ਤੁਹਾਡੇ ਘਰਾਂ 'ਚ ਬੈਠ ਕੇ ਤੁਹਾਡੀਆਂ ਰਜਿਸਟਰੀਆਂ ਹੋਣਗੀਆਂ। ਸੋ ਕਿਤੇ ਆਟਾ ਦਾਲ ਵਾਲੀ ਸਕੀਮ ਵਾਲਾ ਨਾ ਇਹ ਕੰਮ ਸਾਬਤ ਹੋਵੇ, ਇਹ ਮੈਨੂੰ ਫਿਕਰਮੰਦੀ ਹੈ। ਸੋ ਦੇਖਦੇ ਆ ਜੀ, ਮੁੱਖ ਮੰਤਰੀ ਸਾਹਿਬ ਦਾ ਐਲਾਨ ਹੈ, ਇਸ ਨੂੰ ਕਿਵੇਂ ਅਮਲੀ ਜਾਮਾ ਪੈਣਾ ਉਹਦੇ ਨੇ ਦੇਖਣ ਵਾਲੀ ਗੱਲ ਹੋਏਗੀ। ਅਜੇ ਕਿੰਨੀਆਂ ਚੀਜ਼ਾਂ ਦੀ ਸੋਧ ਕਰਨ ਦੀ ਲੋੜ ਹੈ। ਉਧਰ ਨੂੰ ਠੋਸ ਪੈਮਾਨੇ ਵਧਾਉਣ ਦੀ ਬਜਾਏ ਆ ਗੱਲਾਂ ਜੀਆਂ ਛੱਡ ਕੇ ਲੱਗਦਾ ਹੈ ਕਿ ਲਓ ਜੀ ਅਸੀਂ ਕੁਝ ਬਦਲਾ ਲਿਆ, ਤਾਂ ਏਦਾਂ ਬਦਲਾ ਨਹੀਂ ਹੋਣਾ। ਜੀ ਜੀ ਬਿਲਕੁਲ ਸਹੀ ਹੈ, ਏਦਾਂ ਬਦਲਾਅ ਨਹੀਂ ਹੋਣਾ। ਤੇ ਦੂਜੀ ਗੱਲ ਇਹ ਹੈ, ਸ਼ਰਮਾ ਜੀ ਜਾਂਦੇ ਜਾਂਦੇ ਗੱਲ ਕਰਕੇ, ਜਿਹੜੇ ਸਾਡੇ ਪਲੇਅਰ ਨੇ ਤੇ ਜਿਨ੍ਹਾਂ ਨੇ ਬੜੇ ਵੱਡੇ ਮਾਰ ਕੇ ਵੀ ਮਾਰੇ ਨੇ, ਉਹ ਧਰਨੇ ਤੇ ਬਹਿਣਾ ਪੈ ਗਿਆ ਉਹਨਾਂ ਨੂੰ। ਕੁਸ਼ਤੀ ਮਹਾਸੰਘ ਦੇ ਪ੍ਰਧਾਨ ਦੇ ਖਿਲਾਫ ਖਿਡਾਰਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵਿਰੋਧ ਕਰ ਰਹੇ ਜਿਹੜੇ ਭਾਰਤ ਦੇ ਨਾਮੀ ਪਹਿਲਵਾਨ ਆ, ਉਹਨਾਂ ਦਾ ਦੂਜੇ ਦਿਨ ਵੀ ਧਰਨਾ ਜੰਤਰ ਮੰਤਰ ਦੇ ਉੱਪਰ ਜਾਰੀ ਸੀਗਾ। ਬਿਲਕੁਲ ਪ੍ਰਵੀਨ ਜੀ, ਭਾਰਤ ਭਰ ਦੇ ਉਹ ਨਾਮੀ ਗ੍ਰਾਮੀ ਪਹਿਲਵਾਨ ਜਿਨ੍ਹਾਂ ਨੇ ਕਿੰਨੇ ਹੀ ਦੇਸ਼ ਦੁਨੀਆ ਭਰ ਦੇ ਮੁਕਾਬਲਿਆਂ 'ਚ ਭਾਰਤ ਲਈ ਮਾਣ ਹਾਸਲ ਕੀਤਾ ਹੈ ਨਾ, ਮੈਡਲ ਜਿੱਤੇ ਜਾਂ ਸਥਾਨਕ ਮੁਕਾਬਲਿਆਂ ਦੇ ਵਿੱਚ ਉਹਨਾਂ 'ਚ ਵੱਡੇ ਨਾਮ ਖਿਡਾਰੀਆਂ ਨੇ ਖੱਟੇ, ਉਹ ਪਹਿਲਵਾਨ ਅੱਜ ਜੰਤਰ ਮੰਤਰ ਤੇ ਬੈਠੇ ਨੇ ਔਰ ਧਰਨਾ ਲਗਾਤਾਰ ਜਾਰੀ ਹੈ। ਔਰ ਉਹ 'ਚ ਖਾਸ ਕਰਕੇ ਵੱਡੀ ਗਿਣਤੀ 'ਚ ਬੀਬੀਆਂ ਪਹਿਲਵਾਨ ਨੇ ਤੇ ਉਹਨਾਂ ਦੇ ਨਾਲ ਦੂਸਰੇ ਪਹਿਲਵਾਨ ਵੀ, ਮੁੰਡੇ ਵੀ ਆ ਗਏ ਨੇ। ਜੀ ਜੀ। ਸੋ ਫੋਗਟ ਨਾਮ ਬਹੁਤ ਚਰਚਿਤ ਹੁਣ ਨਾਮ ਹੈ, ਚਾਹੇ ਉਹ ਫਿਲਮ ਦੇ ਹਵਾਲੇ ਨਾਲ ਹੋਵੇ, ਚਾਹੇ ਉਹਨਾਂ ਕੁੜੀਆਂ ਦੀ ਪ੍ਰਾਪਤੀਆਂ ਦੇ ਹਵਾਲੇ ਨਾਲ ਹੋਵੇ, ਚਾਹੇ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਚਾਚੇ ਤਾਏ ਕੋਚ ਦੇ ਹਵਾਲੇ ਨਾਲ ਹੋਵੇ। ਸੋ ਵੱਡਾ ਨਾਮ ਹੈ। ਇੱਧਰ ਮਤਲਬ ਕਿ ਬਜਰੰਗ ਪੁਨੀਆ ਵਰਗੇ ਵੱਡੇ ਨਾਮ ਨੇ, ਹੈ ਨਾ। ਸੋ ਇਹ ਸਾਰੇ ਪਹਿਲਵਾਨ ਉੱਥੇ ਬੈਠੇ ਨੇ ਤੇ ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ ਮਤਲਬ ਕਿ ਸੰਘ ਦਾ ਮੁਖੀ ਆ, ਉਹ ਸਿੱਧਾ ਮਤਲਬ ਕਿ ਜਿਹੜਾ ਉਹ ਜੀ ਇੱਕ ਸ਼ੋਸ਼ਣ ਕਰਦਾ, ਸਰੀਰਕ ਸ਼ੋਸ਼ਣ। ਪ੍ਰਵੀਨ ਜੀ, ਮੈਂ ਸਾਫ਼ ਕਰ ਦੇਵਾਂ ਆਪਣੇ ਦਰਸ਼ਕਾਂ ਨੂੰ ਕਿ ਸਰੀਰਕ ਸ਼ੋਸ਼ਣ ਦਾ ਮਤਲਬ ਕੱਲਾ ਮਤਲਬ ਸੰਬੰਧ ਬਣਾਉਣ ਦਾ ਨਹੀਂ ਹੁੰਦਾ। ਬੱਚੀਆਂ ਨੂੰ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਪਰੇਸ਼ਾਨ ਕਰਨਾ, ਇਹ ਵੀ ਇੱਕ ਪਹਿਲੂ ਹੈ। ਇਹ ਵੀ ਇੱਕ ਪਹਿਲੂ ਹੈ। ਹੁਣ ਉਹ ਪਹਿਲਵਾਨ ਖਿਡਾਰੀਆਂ ਨੇ ਕਿਹਾ ਕਿ ਉਹਨਾਂ ਬੱਚਿਆਂ ਤੇ ਕੀ ਅਸਰ ਪੈਂਦਾ ਹੋਊਗਾ ਕਿ ਜਦੋਂ ਬੱਚੀਆਂ ਖੇਲਣ ਲਈ ਜਾਂਦੀਆਂ, ਔਰ ਖਾਸ ਕਰ ਜੂਨੀਅਰ ਖਿਡਾਰੀਆਂ ਦੀ ਗੱਲ ਕੀਤੀ ਉਹਨਾਂ ਨੇ। ਹਾਂਜੀ।
ਕਿ ਜਦੋਂ ਜੂਨੀਅਰ ਖਿਡਾਰੀਆਂ ਖੇਲਣ ਜਾਂਦੀਆਂ ਸੀ ਤਾਂ ਉਹਨਾਂ ਦੇ ਕਮਰੇ 'ਚ ਬਿਸਤਰਾ ਲਾ ਕੇ ਪੈ ਜਾਂਦਾ ਸੀ, ਉਹਨਾਂ ਦੇ ਸਾਹਮਣੇ ਹੀ, ਕਮਰਾ ਖੁੱਲੇ ਕਮਰੇ 'ਚ ਸਾਹਮਣੇ ਹੀ। ਸੋ ਬੱਚਿਆਂ ਨੂੰ ਰਹਿਣਾ, ਆਉਣਾ ਜਾਣਾ, ਬੋਲਣਾ ਚੱਲਣਾ ਕਿੰਨਾ ਉਹ ਹੁੰਦਾ, ਕਿੰਨਾ, ਬਿਲਕੁਲ ਸੋ ਬਿਲਕੁਲ। ਇਸ ਲਈ ਇੱਕ ਨਿਯਮ ਹੈ ਕਿ ਕੁੜੀਆਂ ਜਿੱਥੇ ਠਹਿਰਨਗੀਆਂ ਉੱਥੇ ਕੋਈ ਮਰਦ ਨਹੀਂ ਠਹਿਰੇਗਾ। ਹਾਂਜੀ। ਤੇ ਫਿਰ ਆਹ ਚੀਜ਼ਾਂ ਮੰਨ ਫਿਰ ਇਹਨਾਂ ਵੱਡੀਆਂ ਖਿਡਾਰਨਾਂ ਨੇ ਜਿਹੜੀਆਂ, ਉਹਨਾਂ ਨੇ ਸਿੱਧੇ ਦੋਸ਼ ਲਾਏ ਨੇ ਕਿ ਇਸ ਨੇ ਪਹਿਲਾਂ ਕੇਰਲਾ ਦੀਆਂ ਪਹਿਲਵਾਨਾਂ ਨੂੰ ਮੈਦਾਨ ਚੋਂ ਬਾਹਰ ਕੀਤਾ, ਠੀਕ ਉਹ ਹੈ। ਵਿਚਾਰੀਆਂ ਇਹ ਚੋਂ ਛੱਡੇ ਗਈਆਂ ਸਾਰਾ ਕੁਝ, ਤੇ ਹੁਣ ਇਹਦੀ ਨਜ਼ਰ ਮਹਾਰਾਸ਼ਟਰ ਵਾਲੀਆਂ ਤੇ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ। ਤੇ ਬਾਕੀ ਕਿੰਨੀਆਂ ਖਿਡਾਰਨਾਂ ਨੇ, ਕਿੰਨੀਆਂ ਪਹਿਲਵਾਨਾਂ ਨੇ ਖੇਲਣਾ ਹੀ ਛੱਡਤਾ ਇਹਦੇ ਚੱਕਰ 'ਚ। ਸੋ ਬਕਾਇਦਾ ਫਿਰ ਕੱਲ ਬੈਠਕ ਹੁੰਦੀ ਆ ਪ੍ਰਵੀਨ ਜੀ, ਖੇਡ ਮੰਤਰੀ ਅਨੁਰਾਗ ਠਾਕਰ ਦੇ ਘਰੇ ਬੈਠਕ ਹੁੰਦੀ ਆ ਜੀ। ਉਹ ਕਹਿੰਦੇ ਜੀ ਸੰਘ ਜਿਹੜਾ ਮਤਲਬ ਕਿ ਕੁਸ਼ਤੀ ਸੰਘ ਹੈ, ਉਹਦਾ ਜਿਹੜਾ ਮੁਖੀ ਹੈ ਨਾ ਬ੍ਰਿਜ ਭੂਸ਼ਣ ਸ਼ਰਨ ਸਿੰਘ, ਜਦ ਤੱਕ ਉਹਨੂੰ ਤੁਸੀਂ ਨਹੀਂ ਹਟਾਉਂਦੇ ਤਦ ਤੱਕ ਤਾਂ ਨਹੀਂ ਸਾਡਾ ਕੋਈ ਸਮਝੌਤਾ। ਉਹ ਕਹਿੰਦੇ ਸਾਰੇ ਇਹਨਾਂ ਨੂੰ ਭੰਗ ਕਰੋ, ਜੁਨਟਾਂ ਨੂੰ ਨਵੇਂ ਸਿਰੇ ਤੋਂ ਸਿਰਜਣਾ ਕਰੋ, ਤੇ ਸਾਨੂੰ ਨਹੀਂ ਮਨਜ਼ੂਰ। ਸੋ ਇੱਥੋਂ ਮਤਲਬ ਕਿ ਹੁਣ ਉਹ ਦਮ ਭਰ ਰਿਹਾ ਕਿ 10 ਸਾਲ ਹੋ ਗਏ ਜੀ, ਮੇਰੇ ਤੇ ਪਹਿਲਾਂ ਤਾਂ ਦੋਸ਼ ਨਹੀਂ ਲੱਗੇ। ਹਰ ਚੀਜ਼ ਦਾ ਸਮਾਂ ਹੁੰਦਾ, ਪਾਪ ਦਾ ਘੜਾ ਜਦੋਂ ਭਰਦਾ ਨਾ ਫੇਰ ਇਹ ਛਲਕਦਾ ਜੀ। ਸੋ ਇਸ ਲਈ ਅੱਕ ਕੇ ਮਤਲਬ ਬੱਚੀਆਂ, ਉਹਨਾਂ ਦੇ ਮਾਪੇ, ਉਹਨਾਂ ਦੇ ਸਾਥੀ ਇਹ ਗੱਲਾਂ ਇਸੇ ਚੱਕਰ 'ਚ ਦਬਾਉਂਦੇ ਰਹਿੰਦੇ ਨੇ ਕਿ ਕੁੜੀ ਦੀ ਬਦਨਾਮੀ ਹੋ ਜਾਊ, ਕਿ ਛੱਡ ਦਫਾ ਕਰ, 2 ਸਾਲ ਬਾਅਦ ਇਹਨੇ ਚਲੇ ਜਾਣਾ, ਸਾਲ ਮਤਲਬ ਕਿ ਅੱਖਾਂ ਰਾਹੀਂ, ਸ਼ਬਦਾਂ ਰਾਹੀਂ, ਇਸ਼ਾਰਿਆਂ ਰਾਹੀਂ, ਇਹਦੇ ਰਾਹੀਂ ਵੀ ਸ਼ੋਸ਼ਣ ਹੁੰਦਾ। ਬਿਲਕੁਲ ਸਹੀ ਹੈ ਤੁਹਾਡੀ। ਤੇ ਉਹ ਬੱਚਿਆਂ ਦੇ ਖੇਡ ਤੇ ਵੀ ਅਸਰ ਕਰਦਾ, ਉਹ ਬੱਚਿਆਂ ਦੇ ਰਹਿਣ ਸਹਿਣ ਤੇ। ਕਈ ਬੱਚੇ ਦੇਖੋ ਤੁਸੀਂ, ਉਵੇਂ ਹੀ ਕੁੜੀਆਂ ਫਿਰ ਮਤਲਬ ਚੁੱਪ ਰਹਿਣ ਲੱਗ ਜਾਣਗੀਆਂ। ਸੋ ਕਹਿੰਦੀ ਹੈ ਇਹ ਹੁਣ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਕੁੜੀਆਂ ਧੀਆਂ ਭੈਣਾਂ ਨੇ, ਉਹਨਾਂ ਨੇ ਸਾਫ਼ ਕਿਹਾ ਕਿ ਸਾਡਾ ਮੂੰਹ ਨਾ ਖਲਾਓ, ਜੇ ਅਸੀਂ ਖੋਲਣ ਤੇ ਆ ਗਏ ਸਾਡੇ ਕੋਲ ਸਾਰੇ ਤੱਥ, ਸਾਰੇ ਸਬੂਤ ਨੇ, ਅਸੀਂ ਉਧੇੜ ਕੇ ਰੱਖ ਦਿਆਂਗੇ ਸਾਰਾ ਕੁਝ। ਜੀ ਬਿਲਕੁਲ ਕਿਹਾ। ਸੋ ਇਹਦਾ ਮਤਲਬ ਅਜੇ ਪੂਰਾ ਸੱਚ ਉਹਨਾਂ ਨੇ ਸਾਹਮਣੇ ਨਹੀਂ ਲਿਆਂਦਾ। ਬਿਲਕੁਲ ਸਹੀ ਹੈ ਜੀ। ਸੋ ਇਸ ਲਈ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਹੀਂ ਤਾਂ ਜਿਹੜੇ ਕਹਿੰਦੇ ਨੇ ਕਿ ਹਾਂ ਬੇਟੀਆਂ ਮਾਣ ਨੇ ਸਾਡੀਆਂ, ਉਹ ਕਹਿੰਦੀਆਂ ਫਿਰ ਅਸੀਂ ਬੇਟੀਆਂ ਮੈਦਾਨ ਛੱਡ ਦਾਂਗੇ। ਇਸ ਲਈ ਕੱਲ ਜਦੋਂ ਇੱਕ ਪਹਿਲਵਾਨ ਖਿਡਾਰਨ ਨੂੰ ਇਹ ਕਹਿਣਾ ਪਵੇ ਜੀ ਕਿ ਸਾਨੂੰ ਇਹ ਅਰਦਾਸ ਕਰਨ ਲਈ, ਇਹ ਗੁਰੂ ਤੋਂ ਮੰਗ ਕਰ ਲਈਏ, ਪ੍ਰਮਾਤਮਾ ਤੋਂ ਮੰਗ ਕਰਨ ਲਈ ਮਜਬੂਰ ਨਾ ਕਰੋ ਕਿ ਧੀਆਂ ਜੰਮਣੀਆਂ ਬੰਦ ਹੋ ਜਾਣ, ਮਤਲਬ ਇਹ ਕਿੱਥੋਂ, ਕਿਸ ਕਦਰ ਮਤਲਬ ਕਿ ਪੀੜ ਹੈ ਉਹਨਾਂ ਦੀ, ਇਹ ਮਹਿਸੂਸ ਕਰਨ ਦੀ ਲੋੜ ਹੈ। ਸੋ ਇਸ ਮਸਲੇ ਤੇ ਸਰਕਾਰ ਅਜੇ ਉਨੀ ਗੰਭੀਰ ਨਜ਼ਰ ਨਹੀਂ ਆਈ ਜਿੰਨੀ ਗੰਭੀਰਤਾ ਦਿਖਾਉਣੀ ਚਾਹੀਦੀ ਸੀ। ਸੋ ਹਰਿਆਣਾ ਸਰਕਾਰ ਵੀ ਇਹਦੇ ਵਿੱਚ ਇਨਵੋਲਵ ਹੈ, ਕਿਉਂਕਿ ਜ਼ਿਆਦਾਤਰ ਗਿਣਤੀ 'ਚ ਪਹਿਲਵਾਨ ਹਰਿਆਣੇ ਤੋਂ ਆਉਂਦੇ ਨੇ। ਸੋ ਬਾਕੀ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਤੇ ਨਜ਼ਰ ਰੱਖ ਰਹੀਆਂ ਨੇ, ਔਰ ਜੰਤਰ ਮੰਤਰ ਤੇ ਆਮ ਸਮਰਥਨ ਇਹਨਾਂ ਨੂੰ ਬਾਕੀ ਸੰਗਠਨਾਂ ਦਾ ਜਾਂ ਮਤਲਬ ਕਿ ਜਿਹੜੀ ਖਾਪ ਪੰਚਾਇਤਾਂ ਦਾ, ਉਹਨਾਂ ਦਾ ਵੀ ਮਿਲਣ ਲੱਗਿਆ। ਸੋ ਪਰ ਕੱਲ ਬਰਿੰਦਾ ਕਰਤ ਜਦੋਂ ਜਾਂਦੀ ਹੈ, ਉਹ ਕਹਿੰਦੇ ਨਾ ਰਾਜਨੀਤੀ ਖੜਾ ਨਹੀਂ, ਤੁਸੀਂ ਸਟੇਜ ਤੇ ਨਹੀਂ ਆਉਣਾ, ਅਸੀਂ ਰਾਜਨੀਤਿਕ ਲੜਾਈ ਨਹੀਂ ਕੀ ਸਾਡੀ। ਇਸ ਲਈ ਇਸ ਹਵਾਲੇ ਨਾਲ ਮਤਲਬ ਕਿ ਬੇਸ਼ੱਕ ਦਾਅਵਾ ਕੀਤਾ ਜਾ ਰਿਹਾ ਉਧਰੋਂ ਸੰਘ ਵੱਲੋਂ ਕਿ ਨਹੀਂ ਜੀ ਇਹਦੇ ਪਿੱਛੇ ਕਾਂਗਰਸ ਕੰਮ ਕਰਦੀ ਹੈ ਜੀ, ਇਹਦੇ ਪਿੱਛੇ ਤਾਂ ਜੀ ਸੁਰਜੇ ਵਾਲਾ ਜੀ, ਇਹਦੇ ਪਿੱਛੇ ਤਾਂ ਹੁੱਡੇ ਦਾ ਮੁੰਡਾ ਜੀ, ਇਹ ਵੀ ਬਹੁਤ ਕੁਝ ਕਿਹਾ ਜਾ ਰਿਹਾ। ਉਹ ਕਹਿੰਦੇ ਸਾਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ, ਸਾਡਾ ਜਿਹੜਾ ਨਿੱਜੀ ਮਾਮਲਾ ਸੀ ਉਹ ਲੜਾਈ ਲੜ ਰਹੇ ਆ, ਔਰ ਸੰਘ ਨੂੰ ਵੀ ਹਟਾਓ ਤੇ ਕੁਸ਼ਤੀ ਸੰਘ ਭੰਗ ਕਰੋ, ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ। ਬਿਲਕੁਲ। ਜਦੋਂ ਕਹਿੰਦੇ ਨੇ ਨਾ ਪਾਣੀ ਸਿਰ ਦੇ ਉੱਪਰ ਲੰਘ ਜਾਵੇ, ਫਿਰ ਸ਼ਰਮਾ ਜੀ ਫਿਰ ਕੋਈ ਨਾ ਕੋਈ ਸਟੈਂਡ ਤਾਂ ਤੁਹਾਨੂੰ ਲੈਣਾ ਹੀ ਪੈਂਦਾ। ਤੇ ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ ਨਾ, ਇਹ ਬੜਾ ਬਦਤਮੀਜ਼ ਕਿਸਮ ਦਾ ਇਨਸਾਨ ਆ। ਇਹਨੇ ਇੱਕ ਖਿਡਾਰੀ ਨੇ ਤੋਂ ਕੋਈ ਗੱਲ ਪੁੱਛੀ ਸਟੇਜ ਤੇ ਚੜ੍ਹ ਕੇ, ਤੇ ਇਹਨੇ ਉਹਦੇ ਥੱਪੜ ਮਾਰਤਾ ਸੀਗਾ, ਤੁਹਾਨੂੰ ਯਾਦ ਹੋਣਾ। ਇਹ ਉਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਹੈ। ਤੇ ਇਹ ਜਦੋਂ ਬਾਬਰੀ ਮਸਜਿਦ ਢਾਈ ਹੈ, ਤੇ ਉਦੋਂ ਇਹ ਬਾਬਰੀ ਮਸਜਿਦ ਢਾਉਣ ਵਾਲਿਆਂ ਦੇ ਵਿੱਚ ਸੀਗਾ। ਫਿਰ ਸੰਘ ਹੈ ਨਾ। ਹਾਂਜੀ ਬਿਲਕੁਲ। 1991 ਦੇ ਵਿੱਚ ਇਹ ਬੰਦਾ ਬੀਜੇਪੀ ਦੇ ਵਿੱਚ ਆਉਂਦਾ ਵਾ, 88 ਦੇ ਵਿੱਚ ਇਹ ਇੱਧਰ ਇਨਵੋਲਵਮੈਂਟ ਕਰਦਾ, 91 ਚ ਇਹਨੂੰ ਟਿਕਟ ਮਿਲਦੀ ਹੈ, ਫਿਰ ਇਹ ਸਪਾ 'ਚ ਜਾਂਦਾ, ਫਿਰ 2014 ਦੇ ਨੇੜੇ ਤੇੜੇ ਸ਼ਾਇਦ ਇਹ ਬੀਜੇਪੀ ਜੁਆਇਨ ਕਰਦਾ। ਪਰ ਅੱਜ ਜਿਵੇਂ ਤੁਸੀਂ ਕਿਹਾ ਕਿ ਇਹ ਬੰਦੇ ਦੀ ਗੁੰਡਾਗਰਦੀ ਜਿਹੜੀ ਹੈ ਉਹ ਐਨ ਚਰਮ ਸੀਮਾ ਤੇ, ਆਪਦੇ ਸਿਖਰ ਤੇ ਹੈ, ਬਿਨਾਂ ਕਿਸੇ ਦੀ ਪਰਵਾਹ ਕੀਤੇ ਬੰਦਾ ਆਪਦੀ ਗੁੰਡਾਗਰਦੀ ਦੇ ਲਈ ਬਦਨਾਮ ਹੈ। ਪਰ ਦੇਖਦੇ ਆ ਇਹ ਜਿਹੜੀ ਸਰਕਾਰ ਕਹਿੰਦੀ ਹੈ ਵੀ ਬੇਟੀ ਪੜ੍ਹਾਓ ਦੇਸ਼ ਬਚਾਓ ਵਾਲੇ ਦਾ ਨਾਅਰਾ ਦੇਣ ਵਾਲੀ ਸਰਕਾਰ ਬੇਟੀਆਂ ਦੇ ਹੱਕ ਦੇ ਵਿੱਚ ਵੀ ਖੜਦੀ ਹੈ ਕਿ ਨਹੀਂ ਖੜਦੀ, ਇੱਕ ਵਾਰ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।